ਪਰ ਅਸੀਂ ਵੀ ਤਾਂ ਦਿਖਾਉਣਾ ਚਾਹੁੰਦੇ ਵੀ ਜਿਹੜੇ ਆਪਣੇ ਹੁਣ ਪੰਜਾਬੀ ਜਿਹੜੇ ਬੱਚੇ ਵੀ ਆ ਲਾਈਕ ਬਾਸਕਟਬਾਲ 'ਚ ਬਹੁਤ ਜਿੱਦਾਂ ਲਾਈਕ ਗਾਂਹ ਪਹੁੰਚ ਚੁੱਕੇ ਆ। ਕੁਝ ਨੇ ਤਾਂ ਜਿਹੜੀ NBA ਦੇ ਚਾਹੇ ਸੀ ਟੀਮਸ ਆ ਜਾਂ ਥੋੜਾ ਬਹੁਤਾ ਜਿਹੜਾ ਖੇਡੇ ਵੀ ਆ ਲਾਗੇ ਹੁਣ ਜਿੱਦਾਂ ਪਹੁੰਚ ਗਏ ਆ। ਸੋ ਇਟਸ ਬੇਸਿਕਲੀ ਇਹ ਜਿੱਦਾਂ ਹੁਣ ਜਿਹੜਾ ਹੁਣ ਸਾਡਾ ਗੋਲ ਆ ਮੇਨ ਵੀ ਅਸੀਂ ਕਮਿਊਨਿਟੀ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਵੀ ਤੁਸੀਂ ਆ ਕੇ ਬੱਚਿਆਂ ਨੂੰ ਸਪੋਰਟ ਕਰੋ, ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਤੁਸੀਂ ਸਵਾਲ ਪੁੱਛੇ ਵੀ ਕਿੰਨੇ ਕਿ ਜਿੱਦਾਂ ਜਾਣੇ ਆ ਜਾਂਦੇ ਆ ਇਕੱਠੇ ਹੋ ਕੇ, ਜਿੱਦਾਂ ਇੱਕ ਕਾਨਫਰੰਸ ਹੀ ਰੱਖਦੇ ਹੁੰਦੇ, ਛੋਟੀਆਂ ਕਾਨਫਰੰਸਾਂ ਰੱਖਦੇ ਹੁੰਦੇ ਪਈ, ਜਾਂ ਕੋਈ ਇੱਕ ਅਫਰੀਕਨ ਅਮਰੀਕਨ ਸਟੂਡੈਂਟ ਦਾ ਕਾਨਫਰੰਸ ਆ ਜਾਂ ਕੋਈ ਏਸ਼ੀਅਨ ਅਮਰੀਕਨ ਸਟੂਡੈਂਟ ਦਾ ਕਾਨਫਰੰਸ ਆ। ਅਸੀਂ ਦੇਖਿਆ ਸੀਗਾ ਬਈ ਆਪਣੇ ਪੰਜਾਬੀ ਨਿਆਣਿਆਂ ਲਈ, ਸਿੱਖ ਨਿਆਣਿਆਂ ਲਈ ਕੁਛ ਹੈ ਨਹੀਂ ਸੀਗਾ। ਸੋ ਇਹ ਜਿਹੜਾ ਹੁਣ 6 ਸੀਡ ਇਵੈਂਟ ਆ, ਸਕੂਲਾਂ ਦੇ ਨਾਲ ਡਾਇਰੈਕਟਲੀ ਗੱਲ ਕਰਦੇ, ਜਿਹੜੇ ਸਕੂਲ ਆ ਸਕੂਲਾਂ ਨੇ ਆਪ ਸਾਰਾ ਕੁਝ ਪੇ ਕਰਨਾ ਹੁੰਦਾ ਆ, ਨਾਲ ਟਰਾਂਸਪੋਰਟੇਸ਼ਨ ਵੀ ਉਹਨਾਂ ਨੇ ਪ੍ਰੋਵਾਈਡ ਕਰਨੀ, ਸਕੂਲੋਂ ਬੱਚੇ ਆਪੇ ਸਕੂਲ ਦੀ ਜ਼ਿੰਮੇਵਾਰੀ ਆ। ਇੱਕ ਰਾਹ ਹੋਣਾ ਚਾਹੀਦਾ, ਮੌਕਾ ਹੋਣਾ ਚਾਹੀਦਾ, ਉਹ ਮੌਕਾ ਮਿਲ ਰਿਹਾ ਇਦਾਂ ਦੇ ਇਵੈਂਟਸ ਤੋਂ ਤੇ ਉਹਦਾ ਫਾਇਦਾ ਜਿਹੜਾ ਉਹ ਜ਼ਰੂਰ ਚੱਕਣਾ ਚਾਹੀਦਾ। ਖਾਸ ਕਰਕੇ ਜਿਹੜੇ ਮਾਪੇ ਆ, ਜਿਨ੍ਹਾਂ ਨੂੰ ਇਹ ਆ ਵੀ ਅਸੀਂ ਨਿਆਣਿਆਂ ਨੂੰ ਕਿੱਦਾਂ ਇੰਟੀਗ੍ਰੇਟ ਕਰਾਉਣਾ ਆ, ਕਿੱਦਾਂ ਬਾਕੀਆਂ ਦੇ ਨਾਲ ਜੋੜਨਾ, ਕਿੱਦਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗੇ। You know, it could be. Who is the audience? So the audience is basically open to anybody. ਹਰੇਕ ਜਾਣੇ ਉੱਥੇ ਆ ਸਕਦੇ ਆ। ਇੱਥੇ free to register? I think registration free ਆ, ਆਨਲਾਈਨ ਹੁਣ ਚੱਲਦੀ ਰਹੀ ਆ। So it's on Saturday. ਆਪਣੇ ਇੱਥੇ ਸਟੈਨਫੋਰਡ ਯੂਨੀਵਰਸਿਟੀ ਆ, ਗੋਰੀ ਆਈ ਸੀਗੀ ਤੇ ਉਹ ਗੋਰੀ ਦਾ ਨਾਮ ਮੈਨੂੰ ਚੇਤਾ ਭੁੱਲ ਗਿਆ। I think her name is Linda Hess, ਸ਼ਾਇਦ ਮੈਂ ਹੁਣ ਗਲਤ I don't remember exactly, ਪਰ ਉਹਨੇ ਭਗਤ ਕਬੀਰ ਜੀ ਦੇ ਉੱਤੇ ਉਹਨੇ ਬਹੁਤ ਵਧੀਆ ਰਿਸਰਚ ਕੀਤੀ ਸੀ। ਅੱਛਾ, ਬਿਗਿਨਿੰਗ ਟੂ ਐਂਡ। ਅੱਛਾ, ਉਹਨਾਂ ਦੇ ਪੂਰੇ ਜੀਵਨ ਭਗਤ ਕਬੀਰ ਤੇ ਦਾ ਤੇ ਦਰਮਿਆਨ ਤੁਸੀਂ ਦੱਸ ਰਹੇ ਸੀਗੇ ਵੀ ਇੱਕ ਸਪੋਰਟਸ ਇਵੈਂਟ ਵੀ ਜਿਹੜਾ ਹੁਣ ਜਕਾਰਾ ਮੂਵਮੈਂਟ ਵਾਲੇ ਕਰਾਉਣ ਲੱਗੇ ਹੈਗੇ ਆ। ਹਾਂਜੀ। ਸੋ ਬਾਕੀ ਜਿਹੜੇ $20-25,000 ਜੇ ਕੋਈ ਹੁਣ ਇੱਥੇ ਸੁਣ ਰਹੇ ਆ, ਜੇ ਕਿਸੇ ਨੇ ਡੋਨੇਟ ਕਰਨਾ ਹੋਵੇ ਜਰੂਰ ਸਾਨੂੰ ਕੰਟੈਕਟ ਕਰੇ। ਜੇ ਕੋਈ ਸਪਾਂਸਰ ਕਰਨਾ ਚਾਹੁੰਦੇ ਆ, ਜਿੱਦਾਂ ਬੈਨਰਾਂ ਤੇ ਆਪਣੇ ਜੇ ਲੋਗੋ ਲਾਉਣਾ ਹੋਵੇ, ਕਿਸੇ ਕੋਈ ਵੀਰ ਆਪਣੇ ਨੇ ਕੋਈ ਬਿਜ਼ਨਸ ਜਾਂ ਕਿਸੇ ਦਾ ਜੇ ਕੋਈ ਸੇਵਾ ਚੁੱਕਣਾ ਚਾਹੁੰਦਾ, ਲਾਈਕ ਕੋਈ ਫੂਡ ਦਾ ਜਾਂ ਕੋਈ ਪਾਣੀ ਦਾ, ਆਈਸ ਦਾ, ਜਰੂਰ ਸਾਨੂੰ ਕੰਟੈਕਟ ਕਰਨ, ਅਸੀਂ ਵਿੱਚ ਉਹਨਾਂ ਨੂੰ ਹਿੱਸਾ ਦੇਵਾਂਗੇ। ਕਈ ਵਾਰੀ ਅਸੀਂ ਇੱਕ ਬਬਲ 'ਚ ਆ ਜਾਂਦੇ ਆ ਬਈ, ਜਿੱਦਾਂ ਸਾਨੂੰ ਜੋ ਕੁਝ ਵੀ ਸਾਡੇ ਸਾਹਮਣੇ ਉਹੀ ਦੀਦਾ ਹੁੰਦਾ ਹੈ ਨਾ। ਜੇ ਆਪਾਂ ਬੇਨਤੀ ਆ ਜਿਹੜੀ ਸੰਗਤ ਹੁਣ ਜਿਹੜੀ ਸੁਣ ਰਹੀ ਆ, ਜੇ ਤੁਸੀਂ ਕੋਈ ਪ੍ਰੋਫੈਸ਼ਨਲ ਆ ਇਨ ਐਨੀ ਕਾਈਂਡ ਆਫ ਲਾਈਨ, ਜਾਂ ਜੇ ਤੁਸੀਂ ਕਿਸੇ ਨੂੰ ਜਾਣਦੇ ਵੀ ਆ, ਜੇ ਤੁਸੀਂ ਇਸ ਚੀਜ਼ ਦੇ ਵਿੱਚ ਇਨਵੋਲਵਡ ਹੋਣਾ ਚਾਹੁੰਦੇ, ਜਰੂਰ ਸਾਡੇ ਨਾਲ ਤੁਸੀਂ ਕੰਟੈਕਟ ਹੋਵੋ, ਜੁੜੋ ਤੇ ਸਾਡੇ ਨਾਲ ਗੱਲਬਾਤ ਕਰੋ, ਸਾਡੇ ਨਾਲ ਜੁੜੋ। ਸਾਨੂੰ ਤੁਹਾਡੀ ਵੀ ਬਹੁਤ ਲੋੜ ਆ। ਨਹੀਂ, ਉਸ ਤੋਂ ਬਗੈਰ ਤਾਂ ਚੱਲਦਾ ਨਹੀਂ। ਬਿਲਕੁਲ, ਜੇ ਕਮਿਊਨਿਟੀ ਦੇ ਲਈ ਕੁਝ ਕਰਨਾ ਤਾਂ ਕਮਿਊਨਿਟੀ ਦੇ ਨਾਲ ਹੀ ਮਿਲ ਕੇ ਚੱਲਣਾ। 100% we can't do this work alone. ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਜਕਾਰਾ ਮੂਵਮੈਂਟ ਤੋਂ ਇਸ ਮੌਕੇ ਸਿਮਰਨਜੀਤ ਸਿੰਘ। ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰ ਵੀਕ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਲੇਟੈਸਟ ਜਕਾਰਾ ਮੂਵਮੈਂਟ ਦੇ ਦੁਆਰਾ ਕੀਤਾ ਜਾ ਰਿਹਾ, ਕਿਹੜੇ ਕੋਈ ਇਹਨਾਂ ਦੇ ਇਵੈਂਟਸ ਆ ਰਹੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਲਾਸਟ ਟਾਈਮ ਵੀ ਜਦ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਇਹਨਾਂ ਦੇ 2 ਇੰਪੋਰਟੈਂਟ ਇਵੈਂਟਸ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਸਿੱਖ ਸੀਡ ਇਵੈਂਟ ਤੇ ਸਕਾਲਰਸ ਇਵੈਂਟ ਜਿਹੜਾ ਹੈ ਉਹ ਆ ਰਿਹਾ ਆ। ਅੱਜ ਥੋੜੀ ਹੋਰ ਉਸ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ ਤੇ ਇੱਕ ਖੇਡਾਂ ਵਾਲੇ ਪੱਖ ਦੇ ਵਿੱਚ ਇੱਕ ਟੂਰਨਾਮੈਂਟ ਲੈ ਕੇ ਆ ਰਹੇ ਆ, ਉਹਦੇ ਬਾਰੇ ਵੀ ਆਪਾਂ ਜਿਹੜੀਆਂ ਇਸ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਿਮਰਨਜੀਤ ਸਿੰਘ, ਜਿਹੜਾ ਸਿੱਖ ਸੀਡ ਇਵੈਂਟ ਤੋਂ ਜਿਹੜੀ ਆਪਾਂ ਸ਼ੁਰੂਆਤ ਗੱਲਬਾਤ ਦੀ ਜਿਹੜੀ ਉਹ ਕਰਦੇ ਹਾਂ, ਇਹ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਹੈ ਔਰ ਸਮਥਿੰਗ ਜਿਹੜੀ ਇਹ ਨਵੀਂ ਚੀਜ਼ ਆ, ਸਿੱਖ ਸੀਡ ਇਵੈਂਟ ਹੈ ਕੀ ਆ? ਹਾਂਜੀ, ਇਹ ਬੇਸਿਕਲੀ ਨਵੀਂ ਕਹਿ ਲਓ। ਹਾਂਜੀ, ਨਵੀਂ ਆ। ਅਸੀਂ ਲਾਸਟ ਈਅਰ ਅਸੀਂ ਪਹਿਲੀ ਵਾਰੀ ਅਸੀਂ ਪੇਸ਼ ਕੀਤਾ ਸੀਗਾ ਸਿੱਖ ਸੀਡ ਇਵੈਂਟ। ਇਹ ਅਸੀਂ ਜਿੱਦਾਂ ਹੁਣ ਅਸੀਂ ਕਾਫੀ ਸਕੂਲਾਂ ਦੇ ਨਾਲ ਕੰਮ ਕਰਦੇ ਹਾਂ ਜੀ। ਅਸੀਂ ਦੇਖਿਆ ਸੀਗਾ ਬਈ ਸਕੂਲਾਂ ਦੇ ਵਿੱਚ ਕਿ ਜਿੱਦਾਂ ਹਨਾ, ਜਿਹੜੇ ਸਕੂਲ ਇਕੱਠੇ ਹੋ ਕੇ, ਜਿੱਦਾਂ ਇੱਥੇ ਫ੍ਰੈਸਨੋ ਏਰੀਆ ਦਾ ਲਾ ਲਓ, ਲਾਈਕ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ, ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ, ਫ੍ਰੈਸਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ, ਇਕੱਠੇ ਹੋ ਕੇ ਜਿੱਦਾਂ ਇੱਕ ਕਾਨਫਰੰਸ ਹੀ ਰੱਖਦੇ ਹੁੰਦੇ, ਛੋਟੀਆਂ ਕਾਨਫਰੰਸਾਂ ਰੱਖਦੇ ਹੁੰਦੇ ਪਈ, ਜਾਂ ਕੋਈ ਇੱਕ ਅਫਰੀਕਨ ਅਮਰੀਕਨ ਸਟੂਡੈਂਟ ਦਾ ਕਾਨਫਰੰਸ ਆ, ਜਾਂ ਕੋਈ ਏਸ਼ੀਅਨ ਅਮਰੀਕਨ ਸਟੂਡੈਂਟ ਦਾ ਕਾਨਫਰੰਸ ਆ। ਅਸੀਂ ਦੇਖਿਆ ਸੀਗਾ ਬਈ ਆਪਣੇ ਪੰਜਾਬੀ ਨਿਆਣਿਆਂ ਲਈ, ਸਿੱਖ ਨਿਆਣਿਆਂ ਲਈ ਕੁਛ ਹੈ ਨਹੀਂ ਸੀਗਾ। ਸੋ ਇਹ ਜਿਹੜਾ ਹੁਣ 6 ਸੀਡ ਇਵੈਂਟ ਆ, ਅਸੀਂ ਰੱਖਦੇ ਆ once every year ਤੇ ਇਟਸ ਬੇਸਿਕਲੀ
ਜਿੰਨੇ ਵੀ ਆਪਣੇ ਇੱਥੇ ਇਸ ਇਲਾਕੇ ਦੇ ਫ੍ਰੈਸਨੋ ਏਰੀਆ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਜਿੱਦਾਂ ਇੱਕ ਮੌਕਾ ਮਿਲਦਾ ਆ ਵਿੱਚ ਉਹਦੇ ਵਿੱਚ ਸ਼ਾਮਲ ਹੋਣ ਦਾ। ਅਸੀਂ ਸਕੂਲਾਂ ਦੇ ਨਾਲ ਡਾਇਰੈਕਟਲੀ ਗੱਲ ਕਰਦੇ, ਜਿਹੜੇ ਸਕੂਲ ਆ ਸਕੂਲਾਂ ਨੇ ਆਪ ਸਾਰਾ ਕੁਝ ਪੇ ਕਰਨਾ ਹੁੰਦਾ ਆ, ਨਾਲ ਟਰਾਂਸਪੋਰਟੇਸ਼ਨ ਵੀ ਉਹਨਾਂ ਨੇ ਪ੍ਰੋਵਾਈਡ ਕਰਨੀ। ਸਕੂਲੋਂ ਬੱਚੇ ਆਪੇ ਸਕੂਲ ਦੀ ਜ਼ਿੰਮੇਵਾਰੀ ਆ, ਨਾਲੇ ਹੈਗਾ ਵੀ ਵੀਕਡੇ ਤੇ ਆ, ਜਿੱਦਾਂ ਫਰਾਈਡੇ ਆ, ਜਿੱਦਾਂ ਬੱਚਿਆਂ ਨੇ ਸਕੂਲੇ ਆਉਣਾ ਸਕੂਲ ਤੋਂ ਲੈ ਕੇ, ਜਿੱਦਾਂ ਫਿਰ ਉਹ ਜੇ 8 ਵਜੇ ਸਕੂਲੇ ਆ ਜਾਂਦੇ ਆ, ਫਿਰ ਉਹ ਫਿਰ ਬੱਸ ਤੇ ਚੜ੍ਹ ਕੇ ਫਿਰ ਉਹ ਲੈ ਕੇ ਜਾਂਦੇ ਜਿਹੜੇ ਥਾਂ ਅਸੀਂ ਕਾਨਫਰੰਸ ਕਰਾਉਣੀ ਆ। ਸੋ ਬੇਸਿਕਲੀ ਫਰਾਈਡੇ ਹੀ ਹੈ ਆਪਣੇ ਆ ਜਿਹੜਾ ਫਰਾਈਡੇ ਆ ਰਿਹਾ ਹੈਗਾ। ਹਾਂਜੀ। ਸੋ ਬੱਚੇ ਜਿੱਦਾਂ ਆਪਣੇ ਹੁਣ ਅਸੀਂ ਰਾਈਟ ਨਾਓ around 150-170 students altogether register ho chuke hain। ਹਾਂਜੀ, Madera Unified, Kerman Unified, Fowler Unified, Selma Unified, Clovis Unified, Central Unified, Fresno Unified। So and ਉੱਥੇ 60 event ਦੇ ਵਿੱਚ ਜਾ ਕੇ ਕੀ ਕੁਝ ਮਿਲਦਾ ਬੱਚਿਆਂ ਨੂੰ ਸਿੱਖਣ ਲਈ। ਅਸੀਂ ਇੱਕ ਕਰੀਅਰ ਪੈਨਲ ਅਸੀਂ ਉੱਥੇ ਪੇਸ਼ ਕਰਦੇ ਹੁੰਦੇ ਆ। ਕਰੀਅਰ ਪੈਨਲ ਦੇ ਵਿੱਚ ਜਿਹੜੇ ਵੀ ਜਿੱਦਾਂ ਆਪਣੇ ਇੱਥੇ ਲੋਕਲ ਜਿੱਦਾਂ ਪੰਜਾਬੀ ਸਿੱਖ ਜਿਹੜੇ ਵੀ ਆਪਣੇ ਹੈਗੇ ਲਾਈਕ ਵਧੀਆ ਜਿੱਦਾਂ ਜੌਬ ਕਰਦੇ ਹੋਣ, ਜਾਂ ਕੋਈ ਡਜ਼ਨਟ ਹੈਵ ਟੂ ਆਲਵੇਜ਼ ਬੀ ਲਾਈਕ ਡਾਕਟਰ, ਲਾਇਰ, ਇੰਜੀਨੀਅਰ, ਉਹ ਵੀ ਹੁੰਦੇ ਆ, ਪਰ ਜੇ ਕੋਈ ਐਂਟਰਪ੍ਰੈਨਿਓਰ ਦੇ ਤੌਰ ਤੇ ਜਾਂ ਕੋਈ ਜਿੱਦਾਂ ਕੋਈ ਆਰਟਿਸਟ ਦੇ ਤੌਰ ਤੇ ਜਿੱਦਾਂ ਉਹ ਵੀ ਉਹਨਾਂ ਨੂੰ ਵਿੱਚ ਲਿਆਉਣੇ। ਕਰੀਅਰ ਪੈਨਲ ਹੁੰਦਾ ਆ। ਸੋ ਉੱਥੇ ਬੱਚੇ ਉਹਨਾਂ ਨੂੰ ਫਿਰ ਸਵਾਲ ਜਵਾਬ ਹੁੰਦਾ ਆ, ਕੁਐਸਚਨ ਆਨਸਰ ਬੱਚਿਆਂ ਦੇ ਨਾਲ, ਤੇ ਨਾਲ ਬਾਕੀ ਜਿਹੜੇ ਇੱਥੇ ਹੋਰ ਕਾਲਜਿਸ ਹੁੰਦੇ ਆ ਲਾਈਕ ਇਸ ਇਲਾਕੇ ਦੇ ਫ੍ਰੈਸਨੋ ਦੇ ਜਾਂ ਸੈਂਟਰਲ ਵੈਲੀ ਦੇ ਲਾ ਲਓ, ਕਈ ਵਾਰੀ ਦੂਰੋਂ ਵੀ ਜਿੱਦਾਂ ਕੋਈ UC ਹੋਵੇ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਉਹ ਉੱਥੇ ਆ ਕੇ ਬੱਚਿਆਂ ਨਾਲ ਗੱਲ ਕਰਦੇ ਆ ਵੀ ਜਿੱਦਾਂ ਸਾਡੇ ਜਿੱਦਾਂ ਸਕੂਲ 'ਚ ਤੁਸੀਂ ਆਓ, ਸਾਡੇ ਸਕੂਲ 'ਚ ਦਾਖਲਾ ਤੁਸੀਂ ਲਓ, ਕਿੱਦਾਂ ਤੁਸੀਂ ਦਾਖਲਾ ਲੈ ਸਕਦੇ ਆ। ਸੋ ਇਸ ਕੁਛ 6 ਇਵੈਂਟ ਦੇ ਵਿੱਚ ਇਹ ਕੁਛ ਹੁੰਦਾ ਹੈ। ਦਿਸ ਫਰਾਈਡੇ ਇਟਸ ਹੈਪਨਿੰਗ, ਇਟਸ ਅ ਵੈਰੀ ਗੁੱਡ ਇਵੈਂਟ, ਵੀ ਆਰ ਵੈਰੀ ਐਕਸਾਈਟਿਡ। ਠੀਕ ਹੈ। ਸੋ 2 ਮਈ ਨੂੰ ਜਿੱਦਾਂ ਦੱਸ ਰਹੇ ਵੀ ਫਰਾਈਡੇ, ਜਦੋਂ ਹੁਣ ਤੁਸੀਂ ਇਹ ਸੁਣ ਰਹੇ ਆ ਫਰਾਈਡੇ ਨੂੰ ਇਹ ਇਵੈਂਟ ਤੇ ਜਿਹੜਾ ਉਹ ਚੱਲ ਰਿਹਾ ਹੋਣਾ ਆ। ਹਾਂਜੀ। ਸੋ ਇਟਸ ਗੁੱਡ, ਇਹ ਵਧੀਆ ਜਿਹੜੀ ਚੀਜ਼ ਆ, ਪਰ ਇਹ ਆ ਵੀ ਤੁਹਾਨੂੰ ਇਹਦੇ ਨਾਲ ਇਹ ਵੀ ਪਤਾ ਲੱਗਦਾ ਵੀ ਜੇ ਇਸ ਵਾਰੀ ਮਿਸ ਵੀ ਕਰ ਗਏ ਆ, ਅਗਲੇ ਸਾਲ ਤੁਹਾਨੂੰ ਇਹ ਮੌਕਾ ਜਿਹੜਾ ਉਹ ਰਹੂਗਾ। ਇਹ ਪਰ ਤੁਹਾਡਾ ਸਿਰਫ ਫ੍ਰੈਸਨੋ ਕਾਉਂਟੀ 'ਚ ਹੀ ਹੈ ਜਾਂ ਤੁਸੀਂ ਹੋਰ ਕਾਉਂਟੀਜ਼ ਦੇ ਵਿੱਚ ਵੀ ਸੋਚ ਰਹੇ ਹੋ? ਰਾਈਟ ਨਾਓ ਅਸੀਂ ਸਿਰਫ ਫ੍ਰੈਸਨੋ ਕਾਉਂਟੀ ਦੇ ਵਿੱਚ ਹੀ ਆ, ਪਰ ਅਸੀਂ ਹੌਲੀ ਜਿੱਦਾਂ ਹੁਣ ਇੱਥੋਂ ਹੁਣ ਦੂਸਰੀ ਵਾਰੀ ਅਸੀਂ ਤੇ ਕਰਨ ਲੱਗੇ ਆ। ਸੋ ਸਲੋਲੀ ਬਟ ਸ਼ੋਰਲੀ ਅਸੀਂ ਅਗਲੇ ਜਿਹੜੇ ਇਲਾਕੇ ਵੀ ਆਪਣੇ ਹੈਗੇ ਆ ਲਾਈਕ ਸੈਕਰਾਮੈਂਟੋ, ਬੇਕਰਸਫੀਲਡ, ਬੇ ਏਰੀਆ, ਲਾਸ ਐਂਜਲਸ, ਜਿਹੜਾ ਆਪਣਾ ਸਟਾਕਟਨ, ਮੈਟਿਕਾ, ਟਰਲਕ ਏਰੀਆ, ਉਸ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਉੱਥੇ 60 ਇਵੈਂਟ ਆਪਾਂ ਸ਼ੁਰੂ ਕਰਨੇ ਆ। ਪਰ ਪਹਿਲਾਂ ਇੱਥੋਂ ਚੰਗੀ ਤਰ੍ਹਾਂ ਇੱਕ ਵਾਰੀ ਇੱਥੇ ਪਤਾ ਲੱਗ ਜਾਵੇ, ਕਿਉਂਕਿ when you're working with school districts ਹਨਾ, ਸਕੂਲ ਡਿਸਟ੍ਰਿਕਟ ਨਾਲ ਜਦੋਂ ਤੁਸੀਂ ਕੰਮ ਕਰਦੇ, ਕਈ ਹਰੇਕ ਸਕੂਲ ਡਿਸਟ੍ਰਿਕਟ, ਐਵਰੀ ਸਕੂਲ ਡਿਸਟ੍ਰਿਕਟ ਇਜ਼ ਡਿਫਰੈਂਟ। ਕਈ ਸਕੂਲ ਡਿਸਟ੍ਰਿਕਟ ਜਿੱਦਾਂ ਜੇ ਤੁਸੀਂ ਉੱਥੇ ਡਾਇਰੈਕਟਲੀ ਜਿੱਦਾਂ ਟੀਚਰਾਂ ਨਾਲ ਗੱਲ ਕਰ ਸਕਦੇ ਆ, ਉਹਨਾਂ ਨੇ ਸਾਰਾ ਕੁਝ ਤੁਹਾਡੇ ਲਈ ਜਿੱਦਾਂ ਉਹ ਬੁੱਕ ਕਰ ਲੈਣਾ, they will handle everything. Sometimes you have to talk to the principal, superintendent, ਕਈ ਵਾਰੀ board ਤੋਂ ਤੁਹਾਨੂੰ you have to get permission sometimes from the board, right? So every school district is different. So we're learning right now ਬਈ event ਕਿਵੇਂ ਅਸੀਂ ਕਰੀਏ, ਕਿੱਦਾਂ ਕਰੀਏ ਵਧੀਆ, ਕਿੱਦਾਂ ਇਹਨੂੰ event ਅਸੀਂ like what things should we have in the event to make it successful. So in the next maybe 2-3 years, 2-3 ਸਾਲਾਂ ਦੇ ਵਿੱਚ ਜ਼ਰੂਰ ਅਸੀਂ ਬਾਕੀ ਜਿਹੜੇ ਇਲਾਕੇ ਆਪਣੇ ਹੈਗੇ ਉਹਨਾਂ ਦੇ ਵਿੱਚ ਵੀ। ਇਹ ਜਿਹੜੇ ਗ੍ਰੈਜੂਏਟ ਹੋ ਰਹੇ ਆ ਇਹ ਸਿਰਫ ਹਾਈ ਸਕੂਲਰਸ ਦੀ ਹੈ ਨਾ? So it's only for high school students। ਹਾਂਜੀ, 9ਵੀਂ ਤੋਂ ਲੈ ਕੇ 12ਵੀਂ ਤੱਕ। So mostly ਇਹ ਜਿਹੜਾ 6 ਸੀਡ ਇਵੈਂਟ ਦੇ ਵਿੱਚ ਕਰੀਅਰ ਓਰੀਐਂਟਡ ਜਿਹੜੀਆਂ ਗੱਲਾਂ ਆ। ਹਾਂਜੀ, ਕਰੀਅਰ ਓਰੀਐਂਟਡ, ਕਾਲਜ ਓਰੀਐਂਟਡ, that kind of stuff। ਹਾਂਜੀ। ਠੀਕ ਹੈ। ਯੈਸ। ਸੋ ਉਹਦੇ ਬਾਰੇ ਜਿਹੜੇ ਪੈਨਲਸ ਵਗੈਰਾ ਆ ਉਹ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਹੁੰਦੀ ਆ, ਤੇ ਕੀ ਹਿਸਟਰੀ ਦੇ ਬਾਰੇ ਵੀ, ਕੋਈ ਸਿੱਖ ਹਿਸਟਰੀ ਦੇ ਨਾਲ ਵੀ ਸੰਬੰਧਿਤ ਚੀਜ਼ਾਂ ਉਹ ਜਿੱਦਾਂ ਹਨਾ ਥੋੜਾ ਜਿਹਾ ਹਨਾ ਗ੍ਰੇ ਏਰੀਆ ਦੇ ਵਿੱਚ ਆ ਜਾਂਦਾ ਆ। ਜਿਹੜੇ ਆਪਣੇ ਜਿਹੜੇ ਲਾਈਕ ਨਿਸ਼ਾਨ, ਲਲਕਾਰ, ਜਿਹੜੇ ਸਾਡੇ ਵੱਡੇ ਕਾਨਫਰੰਸ ਜਿਹੜੇ 3 ਦਿਨ ਵਾਲੇ ਹੁੰਦੇ ਆ, ਉਹਨਾਂ ਦੇ ਵਿੱਚ ਜ਼ਰੂਰ ਅਸੀਂ ਸਿੱਖ ਇਤਿਹਾਸ ਬਾਰੇ ਵਿੱਚ ਜਿੱਦਾਂ ਲਿਆਉਣੇ, ਪਰ ਜਿਹੜੇ ਆਹ ਹੁੰਦੇ ਆ ਇਟਸ ਬਾਈ ਲਾਅ ਤੁਸੀਂ ਲਾਈਕ ਰਿਲੀਜੀਅਸ ਗੱਲ ਲਾਈਕ ਕੋਈ ਕਰ ਨਹੀਂ ਸਕਦਾ, ਕਿਉਂਕਿ ਇਟਸ ਹਾਈ ਸਕੂਲ, it's like a government high school event, right? ਪਰ ਆਪਾਂ ਦੇਖਦੇ ਆ ਵੀ ਜਿੱਦਾਂ ਤੁਸੀਂ ਸ਼ੁਰੂਆਤ ਵੀ ਦੱਸਿਆ ਵੀ ਹਿਸਪੈਨਿਕ ਵੀ ਕਰਦੇ ਨੇ, right, ਬਲੈਕ ਜਿਹੜੇ ਆ ਉਹ ਵੀ ਜਿਹੜੇ ਇਸ ਤਰੀਕੇ ਨਾਲ ਕਰਦੇ ਆ। ਸੋ ਤੁਸੀਂ ਚਾਹੁੰਦੇ ਵੀ ਆਪਣੀ ਕਮਿਊਨਿਟੀ ਦਾ ਇੱਕ ਇਕੱਠ ਜਿਹੜਾ ਇਹ ਹੋਵੇ। ਹਾਂਜੀ, ਬਿਲਕੁਲ, ਕਿਉਂਕਿ ਕਈ ਵਾਰੀ ਹੁਣ ਜਿੱਦਾਂ ਤੁਸੀਂ ਦੇਖਿਓ ਨਾ ਲਾਈਕ ਆਪਣੇ ਹੁਣ ਜਿਹੜੇ ਹੁਣ 6 ਸੀਡ ਜਿਹੜਾ ਹੁਣ ਫਰਾਈਡੇ ਜਿਹੜਾ ਹੁਣ ਹੋ ਰਿਹਾ ਹੈ, ਉੱਥੇ ਆਲਮੋਸਟ ਜਿੱਦਾਂ ਆਈ ਥਿੰਕ 106 ਅੱਜ ਸਵੇਰੇ ਜਦੋਂ ਚੈੱਕ ਕੀਤਾ ਸੀਗਾ ਨਾ, ਉਦੋਂ ਲਾਈਕ 160 ਸਮਥਿੰਗ ਸਾਡੇ ਰਜਿਸਟਰਡ ਸਟੂਡੈਂਟ ਸੀਗੇ ਉੱਥੇ ਜਿਹਨਾਂ ਨੇ ਆਉਣਾ ਸੀਗਾ। ਉਹਨਾਂ ਦੇ ਵਿੱਚ ਆਈ ਥਿੰਕ ਆਲਮੋਸਟ 50 ਤੋਂ ਜ਼ਿਆਦਾ ਬੱਚੇ ਇੰਗਲਿਸ਼ ਉਹਨਾਂ ਨੂੰ ਆਉਂਦੀ ਹੀ ਨਹੀਂ। ਅੱਛਾ। ਦੇ ਬ੍ਰੈਂਡ ਨਿਊ ਲਾਈਕ ਫਰਮ ਨਵੇਂ ਆਏ ਪੰਜਾਬ ਤੋਂ ਆਏ। ਸੋ ਲਾਈਕ ਉਹ ਇੱਕ ਤਾਂ ਹਾਂਜੀ ਲਾਈਕ ਆਪਣੇ ਪੰਜਾਬੀ ਬੱਚਿਆਂ ਲਈ ਵੀ ਕੁਝ ਹੋਵੇ, ਪਰ ਦੇयर ਇਜ਼ ਆਲਸੋ ਅ ਕੰਪੋਨੈਂਟ ਆਫ ਪਈ ਅਸੀਂ ਪੰਜਾਬੀ ਵਿੱਚ ਵੀ ਹਨਾ
ਉਹਨਾਂ ਦੀ ਹੈਲਪ ਕਰ ਸਕਦੇ ਆ, ਕਿਉਂਕਿ ਕਈ ਵਾਰੀ ਬੱਚੇ ਜਿਹੜੇ ਉਹ ਹੁੰਦੇ ਆ ਉਹਨਾਂ ਕੋਲ ਗਾਈਡੈਂਸ ਨਹੀਂ ਹੁੰਦੀ, ਸੋ ਉਹ ਸਾਨੂੰ ਪੁੱਛ ਸਕਦੇ ਆ। ਪਹਿਲੀ ਵਾਰੀ ਦਾ ਨਾ ਕੋਈ ਸਾਹਮਣੇ ਬਹਿਣਾ ਉਹਨਾਂ ਦੇ, ਜਿਹੜਾ ਲਾਈਕ ਬੰਦਾ ਜਿਹੜਾ ਪੰਜਾਬੀ ਸਪੀਕਿੰਗ, ਲਾਈਕ ਲਾਇਰ, ਅਟਰਨੀ, ਇੰਜੀਨੀਅਰ, ਡਾਕਟਰ, ਐਂਟਰਪ੍ਰੀਨਿਓਰ, ਸਮਾਲ ਬਿਜ਼ਨਸ ਓਨਰ, ਮੋਟੀਵੇਸ਼ਨ ਹੋ ਜਾਂਦੀ ਆ ਬੱਚੇ ਨੂੰ ਆਪ, ਜਿੱਦਾਂ ਲਾਈਕ ਥੋੜਾ ਜਿਹਾ ਨਾ ਲਾਈਕ ਪੰਜਾਬੀ ਦੇ ਵਿੱਚ ਵੀ ਪੁੱਛ ਸਕਦੇ ਸਵਾਲ ਤੇ ਪੰਜਾਬੀ ਵਿੱਚ ਵੀ ਜਵਾਬ ਮਿਲ ਸਕਦੇ ਆ। ਸੋ ਇਟਸ ਐਕਸੈਸ ਪੁਆਇੰਟ ਫॉर ਐਵਰੀਬਾਡੀ, ਰਾਈਟ? ਐਂਡ ਦੈਨ ਲਾਈਕ ਆਲਸੋ ਜਿਹੜੇ ਬੱਚੇ ਇੱਧਰਲੇ ਜਿਹੜੇ ਜੰਪ ਵਾਲੇ ਆ, ਉਹ ਦੇਖੋਗੇ ਕਰੀਅਰ ਪੈਨਲ ਤੇ ਬੰਦੇ ਬੈਠੇ ਜਿਹੜੇ ਪੀਪਲ ਦੈਟ ਲੁੱਕ ਲਾਈਕ them, ਦਸਾਰਾਂ ਸਜਾਈਆਂ ਹੋਈਆਂ, ਰਾਈਟ? ਸੋ ਲਾਈਕ ਵੀ ਕੜੇ ਪਾਏ, they get like empowered, you know, like ਉਹ ਪੇ ਮੋਟੀਵੇਸ਼ਨ ਮਿਲ ਜਾਂਦੀ ਵੀ ਹਾਂ ਅਸੀਂ ਵੀ ਇਹ ਚੀਜ਼ਾਂ ਬਣ ਸਕਦੇ ਆ। ਆਈ ਥਿੰਕ ਇੱਥੇ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਸਿਮਰਨ, ਵੀ ਜਿਹੜਾ ਨਵਾਂ ਇਮੀਗ੍ਰੈਂਟ ਆਇਆ, ਨਵਾਂ ਸਟੂਡੈਂਟ ਆਇਆ, ਤੇ ਜਿਹੜਾ ਇੱਕ ਇੱਥੇ ਦਾ ਜੰਮਿਆ ਪਲਿਆ, ਸ਼ੁਰੂ ਤੋਂ ਸਕੂਲਿੰਗ ਸਿਸਟਮ ਜਿਹੜਾ ਇਹਦੇ ਵਿੱਚ ਰਿਹਾ ਆ, ਉਹਨਾਂ ਦੇ ਕਲਚਰ ਦੇ ਵਿੱਚ, ਉਹਨਾਂ ਦੇ ਰਹਿਣ ਸਹਿਣ ਦੇ ਵਿੱਚ, ਉਹਨਾਂ ਦੀ ਗੱਲਬਾਤ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਆ। ਤੇ ਇੱਦਾਂ ਦੇ ਜਿਹੜੇ ਇਵੈਂਟਸ ਆ ਉਹ ਇੱਕ ਦੂਜੇ ਨੂੰ ਜੋੜਦੇ ਆ, ਤੇ ਆਈ ਥਿੰਕ ਗੁੱਡ ਜੌਬ ਹੈ, ਵਧੀਆ ਚੀਜ਼ ਆ। ਇੱਦਾਂ ਦੇ ਇਵੈਂਟਸ ਦੀ ਹੋਰ ਵੀ ਬਹੁਤ ਜ਼ਿਆਦਾ ਜਿਹੜੀ ਲੋੜ ਆ, ਥਾਂ ਦੇ ਉੱਤੇ ਜਿਹੜੀ ਲੋੜ ਹੈਗੀ ਆ। ਬਹੁਤ ਸਾਡੇ ਕੋਲ ਜਿਹੜੇ ਪੇਰੈਂਟਸ ਆਉਂਦੇ ਆ, ਜਿਹੜੇ ਹੁਣ ਨਵੇਂ ਪੰਜਾਬ ਤੋਂ ਲਾਈਕ ਨਾ, ਉਹ ਪੁੱਛਦੇ ਪਏ ਤੁਹਾਡੇ ਜਿਹੜੇ ਬੱਚੇ ਹੁਣ ਨਵੇਂ ਇੰਡੀਆ ਤੋਂ ਆਏ ਆ, ਉਹਨਾਂ ਲਈ ਤੁਹਾਡੇ ਲਈ ਤੁਸੀਂ ਕੀ ਕਰਦੇ ਆ, ਰਾਈਟ? ਉਹਨਾਂ ਲਈ ਕੁਝ ਹੈਗਾ ਆ? ਮਤਲਬ ਲਾਈਕ ਉਹ ਉਦਾਂ ਹੀ ਸਵਾਲ ਹੀ ਪੁੱਛਦੇ ਆ, because they want to put their kids, you know, into programs. ਸਾਡਾ ਜਿਹੜਾ ਜਵਾਬ ਹੁੰਦਾ ਨਾਰਮਲੀ ਪਈ, ਲਾਈਕ ਦ ਬਿਗੇਸਟ ਥਿੰਗ ਇਜ਼ ਇੰਟੀਗ੍ਰੇਸ਼ਨ, ਹਨਾ? ਪਈ ਬੱਚੇ ਜਿਹੜੇ ਹੈਗੇ ਆ, ਕਈ ਵਾਰੀ ਜਦੋਂ ਪੰਜਾਬ ਤੋਂ ਆਉਂਦੇ ਆ, ਤੁਹਾਨੂੰ ਪਤਾ ਹੀ ਹੈ, ਲਾਈਕ ਆਪਣੇ ਗਰੁੱਪ ਦੇ ਵਿੱਚ ਰਹਿਣਾ, ਕਲਿੱਕ ਦੇ ਵਿੱਚ ਰਹਿਣਾ, ਫਿਰ ਅਸੀਂ ਉਹ ਪੇਰੈਂਟਸ ਇੱਦਾਂ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਪੁਸ਼ ਕਰੋ ਪਈ ਆਪਣੇ ਜਿਹੜੇ ਜਕਾਰਾ ਮੂਵਮੈਂਟ ਦੇ ਤੁਹਾਡੇ ਹਾਈ ਸਕੂਲ ਕਲੱਬ ਦੇ ਚੈਪਟਰ ਹੋਣਾ ਹੀ ਹੋਣਾ ਆ, ਉਹਨਾਂ ਦੇ ਵਿੱਚ ਜੁਆਇਨ ਕਰੋ, ਹਨਾ? ਭਾਵੇਂ ਜਿਹੜੇ ਉਹ ਸ਼ਾਈ ਆ ਵੀ ਸਾਨੂੰ ਇੰਗਲਿਸ਼ ਨਹੀਂ ਆਉਂਦੀ, ਹੌਲੀ ਲਾਈਕ ਯੂ ਨੋ ਇੰਟੀਗ੍ਰੇਸ਼ਨ ਦੇ ਨਾਲ ਉਹ ਬੱਚੇ ਆਪਣੇ ਆਪ ਹੀ ਸਾਰਾ ਕੁਝ ਵਿੱਚ ਲਾਈਕ ਉਹ ਇਨਵੋਲਵ ਹੋ ਜਾਂਦੇ ਆ। ਕੌਨਫੀਡੈਂਸ ਦੀ ਗੱਲ ਹੁੰਦੀ ਆ। once a child they need to see a path, ਇੱਕ ਰਾਹ ਹੋਣਾ ਚਾਹੀਦਾ, ਮੌਕਾ ਹੋਣਾ ਚਾਹੀਦਾ, ਉਹ ਮੌਕਾ ਮਿਲ ਰਿਹਾ ਇਦਾਂ ਦੇ ਇਵੈਂਟਸ ਤੋਂ, ਤੇ ਉਹਦਾ ਫਾਇਦਾ ਜਿਹੜਾ ਉਹ ਜ਼ਰੂਰ ਚੱਕਣਾ ਚਾਹੀਦਾ। ਖਾਸ ਕਰਕੇ ਜਿਹੜੇ ਮਾਪੇ ਆ, ਜਿਨ੍ਹਾਂ ਨੂੰ ਇਹ ਆ ਵੀ ਅਸੀਂ ਨਿਆਣਿਆਂ ਨੂੰ ਕਿੱਦਾਂ ਇੰਟੀਗ੍ਰੇਟ ਕਰਾਉਣਾ ਆ, ਕਿੱਦਾਂ ਬਾਕੀਆਂ ਦੇ ਨਾਲ ਜੋੜਨਾ, ਕਿੱਦਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗੇ। ਸੋ ਇਦਾਂ ਦੇ ਇਵੈਂਟਸ ਦੇ ਵਿੱਚ ਜ਼ਰੂਰ ਹਿੱਸਾ ਜਿਹੜਾ ਉਹ ਲੈਣਾ ਚਾਹੀਦਾ ਆ। ਤੇ ਅਗਲਾ ਜਿਹੜਾ ਇਵੈਂਟ ਆ, ਜਿਹੜਾ ਸੈਟਰਡੇ ਨੂੰ ਆ, 3 ਮਈ ਨੂੰ ਆ, ਸਕਾਲਰਸ ਜਿਹੜਾ ਸਟੈਨਫੋਰਡ ਦੇ ਵਿੱਚ ਆ, ਉਹਦੇ ਬਾਰੇ ਥੋੜਾ ਹੋਰ ਦੱਸ ਦਿਓ ਹੁਣ। ਹਾਂਜੀ, ਇਹ ਸਕਾਲਰਸ ਬਹੁਤ ਕਾਫੀ ਪੁਰਾਣਾ ਸਾਡਾ ਪ੍ਰੋਗਰਾਮ ਹੈ, ਚਿਰਾਂ ਦਾ ਚੱਲਦਾ ਰਿਹਾ, ਲਾਈਕ ਆਲਮੋਸਟ ਆਈ ਥਿੰਕ ਸੈਕਿੰਡ ਜਾਂ ਥਰਡ ਓਲਡੈਸਟ ਸਾਡਾ ਜਕਾਰਾ ਮੂਵਮੈਂਟ ਦਾ ਪ੍ਰੋਗਰਾਮ ਆ ਇਹ। ਠੀਕ ਆ। ਸੋ ਉੱਥੇ ਕਈ ਜਿੱਦਾਂ ਹੁਣ ਆਪਣੇ ਜਿਹੜੇ ਪੰਜਾਬੀ ਸਿੱਖ, ਕਈ ਵਾਰੀ ਨਾਨ ਐਕਚੁਅਲੀ ਪੰਜਾਬੀ ਸਿੱਖ ਵੀ ਜਿਹੜੇ ਆਪਣੇ ਹੁਣ ਜਿੱਦਾਂ PhD ਕਰਦੇ ਆ ਜਾਂ ਮਾਸਟਰਸ ਕੰਟੀਨਿਊ ਐਜੂਕੇਸ਼ਨ ਕਰਦੇ, ਲਾਈਕ ਉਹਦੇ ਵਿੱਚ ਨਾ ਜਿਹੜੀ ਉਹ ਰਿਸਰਚ ਕਰਦੇ ਹੁੰਦੇ, ਇਫ ਇਟਸ ਐਨੀਥਿੰਗ ਟੂ ਡੂ ਵਿਦ ਸਿੱਖ ਹਿਸਟਰੀ, ਪੰਜਾਬੀ ਹਿਸਟਰੀ, ਕਰੰਟ ਓਲਡ ਹਿਸਟਰੀ, ਜਾਂ ਕੋਈ ਇੱਕ ਵਾਰੀ ਐਨਾਲਿਸਿਸ ਸੀਗੀ ਕੁੜੀ ਦੀ, ਉਹ ਪਈ ਆਪਣੇ ਕੀ ਇਫੈਕਟ ਹੈ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ to be raised like in a single parent household। ਇੱਕ ਵਾਰੀ ਕਿਸੇ ਕੁੜੀ ਨੇ ਸਟੱਡੀ ਕੀਤੀ ਸੀ ਇਦਾਂ, ਤੇ ਭਈ ਪੂਰੀ ਇਦਾਂ ਆਪਣੀ PhD ਸਾਰਾ ਉਹਦੇ ਉੱਤੇ ਸੀਗਾ। ਸੋ ਉੱਥੇ ਤੁਸੀਂ ਆ ਕੇ ਉੱਥੇ ਪੇਸ਼ ਕਰ ਸਕਦੇ ਆ ਵੀ ਮੇਰੀ ਸਟੱਡੀ ਹੈ ਕੀ ਆ, ਮੈਂ ਇੱਥੇ ਅਸੀਂ ਆਹ ਚੀਜ਼ ਸਟੱਡੀ ਕਰ ਰਹੇ ਆ, you know, it could be who is the audience? So the audience is basically open to anybody। ਹਰੇਕ ਜਾਣੇ ਉੱਥੇ ਆ ਸਕਦੇ ਆ। ਇੱਥੇ free to register? I think registration free ਆ, online ਹੁਣ ਚੱਲਦੀ ਰਹੀ ਹੈ। So it's on Saturday, ਆਪਣੇ ਇੱਥੇ ਸਟੈਨਫੋਰਡ ਯੂਨੀਵਰਸਿਟੀ ਆ। So all day event almost like ਸਵੇਰੇ 9 ਵਜੇ ਤੋਂ ਲੈ ਕੇ ਜਿੱਦਾਂ ਸ਼ਾਮ ਤੱਕ ਜਿੱਦਾਂ ਹੁੰਦਾ ਹੀ ਆ, ਚੱਲਦਾ ਹੀ ਆ। Yeah, so ਤੁਸੀਂ ਜਾ ਸਕਦੇ ਆ ਆਪਣੇ ਵੈਬਸਾਈਟ ਤੇ, you know, jakara.org/scholars, SIKHOLARS। ਉਹਦਾ ਸਾਨੂੰ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਆ, ਪਰ ਇਟਸ ਓਪਨ ਟੂ ਐਨੀਬਾਡੀ, ਹਰੇਕ ਕੋਈ ਜਾਣਾ ਜਾ ਸਕਦਾ ਹੈ। ਉੱਥੇ ਪੰਜਾਬੀ ਵਿੱਚ ਵੀ ਥੀਸਿਸ ਉਹ ਆਪਣੇ ਲੋਕੀ ਪੇਸ਼ ਕਰਦੇ ਆ। ਸੋ it's one way to, you know, to promote apne Sikh history, you know, like research and stuff like that. Study on Sikh history, Punjabi people and stuff like that. Like, so we want to make sure that kind of stuff is always, you know, very important. ਕੋਈ ਨਾ ਕੋਈ research ਜਿਹੜੀ ਚੱਲ ਰਹੀ ਆ ਜਾਂ ਹੋ ਰਹੀ ਆ, ਆਪਾਂ ਨੂੰ ਵੀ ਪਤਾ ਲੱਗੇ ਵੀ ਕੀ research ਕੀਤਾ ਆ। So I think ਜਿਹੜੇ research ਵੀ ਕਰਨ ਆਉਂਦੇ ਹੋਣਗੇ, ਉਹਨਾਂ ਨੂੰ ਵੀ ਫਿਰ ਨਵਾਂ perspective ਉੱਥੇ ਹੋਰ ਚੀਜ਼ਾਂ ਤੋਂ ਪਤਾ ਲੱਗਦਾ ਹੋਣਾ, ਜਦੋਂ ਇੰਨੇ ਜਾਣਿਆਂ ਨੇ ਜਿਹੜਾ ਉੱਥੇ ਆਪਣੇ ਪੇਸ਼ ਕਰਨਾ ਹੈ। ਹਾਂਜੀ, ਆਪਣੇ ਉੱਥੇ I think ਮੈਨੂੰ ਯਾਦ ਹੈ, ਮੈਂ ਇੱਕ ਵਾਰੀ ਉੱਥੇ ਗਿਆ ਸੀਗਾ, I think 2014 ਜਾਂ 15 ਦੀ ਗੱਲ ਹੈ। ਉੱਥੇ ਇੱਕ ਗੋਰੀ ਆਈ ਸੀਗੀ, ਤੇ ਉਹ ਗੋਰੀ ਦਾ ਨਾਮ ਮੈਨੂੰ ਚੇਤਾ ਭੁੱਲ ਗਿਆ। I think her name is Linda Hess, ਸ਼ਾਇਦ ਮੈਂ ਹੁਣ ਗਲਤ ਹੋ, I don't remember exactly, ਪਰ ਉਹਨੇ ਭਗਤ ਕਬੀਰ ਜੀ ਦੇ ਉੱਤੇ ਉਹਨੇ ਬਹੁਤ ਵਧੀਆ ਰਿਸਰਚ ਕੀਤੀ ਸੀ, ਬਿਗਿਨਿੰਗ ਟੂ ਐਂਡ।
ਅੱਛਾ, ਉਹਨਾਂ ਦੇ ਪੂਰੇ ਜੀਵਨ ਭਗਤ ਤੇ। ਕਬੀਰ ਤੇ ਜਿੱਦਾਂ। ਹਾਂ ਤੇ ਉਹ ਹਨਾ ਉਹਨੇ ਇੱਕ ਬੁੱਕ ਵੀ ਲਿਖੀ ਹੋਆ, ਅੱਛਾ ਰਾਈਟ। ਸੋ ਉਹਨੇ ਇਨੀ ਰਿਸਰਚ ਕੀਤੀ ਭਗਤ ਕਬੀਰ ਦੇ ਉੱਤੇ, ਪਰ ਸ਼ੀ ਵਾਸ ਲਾਈਕ ਸ਼ੀ ਵਾਸ ਨਾਟ ਪੰਜਾਬੀ, ਸ਼ੀ ਵਾਸ ਨਾਟ ਸਿੱਖ, ਹਨਾ। ਪਰ ਉਹਨੂੰ ਆਪਣੇ ਜਿਹੜੇ ਉਹਦੀ PhD ਕਰ ਰਹੀ ਸੀ ਕੀਤੀ ਸੀ ਉਹਨੇ ਉੱਤੇ, ਭਗਤ ਕਬੀਰ, ਰਾਈਟ। ਸੋ ਸ਼ੀ ਹੈਜ਼ ਅਮੇਜ਼ਿੰਗ, ਉੱਥੇ ਬਹਿ ਕੇ ਉਹਦੀ ਗੱਲਾਂ ਜਦੋਂ ਸੁਣੀਆਂ, ਉਹਦੇ ਜੋ ਕੁਝ ਉਹਨੇ ਲਿਖਿਆ ਸੀਗਾ ਉਹ ਪੜ੍ਹਿਆ ਸੀ, ਲਾਈਕ ਇਟ ਵਾਸ ਵੈਰੀ ਇੰਸਪੀਰੇਸ਼ਨਲ ਟੂ ਸੀ, ਰਾਈਟ। ਲਾਈਕ so that's the kind of promotional things we do at scholars. ਨਾਲੇ ਬਹੁਤ ਵਧੀਆ ਥਾਂ ਦੇ ਉੱਤੇ ਹੋ ਰਿਹਾ, ਸੈਂਟਰ ਪੁਆਇੰਟ ਆ ਰਿਸਰਚ ਦਾ, ਐਜੂਕੇਸ਼ਨ ਦੇ ਬੇ ਏਰੀਆ ਦੇ ਵਿੱਚ ਕਹਿ ਲਓ ਜਾਂ ਕੈਲੀਫੋਰਨੀਆ ਦੇ ਵਿੱਚ, ਵਨ ਆਫ ਦਾ ਵੈਰੀ ਰਿਪਿਊਟਿਡ ਯੂਨੀਵਰਸਿਟੀ ਸਟੈਨਫੋਰਡ ਦੇ ਵਿੱਚ, ਜਿਹੜਾ ਉੱਥੇ ਇਹ ਪੇਸ਼ ਕੀਤਾ ਜਾਣਾ ਹੈ ਸਕਾਲਰਸ ਕਰਕੇ। ਸੋ ਇਹ 3 ਮਈ ਸੈਟਰਡੇ ਨੂੰ ਆ, ਆਲ ਡੇ ਇਵੈਂਟ ਆ। ਸੋ ਸਟੈਨਫੋਰਡ ਦੇ ਵਿੱਚ ਜਿਹੜਾ ਤੁਸੀਂ ਜਾ ਸਕਦੇ ਹੈਗੇ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਮਰਨ ਜਿਹੜੀਆਂ ਨਾਲ ਜਿਹੜੀਆਂ ਚੱਲ ਰਹੀਆਂ ਆ, ਇਸੇ ਦਰਮਿਆਨ ਤੁਸੀਂ ਦੱਸ ਰਹੇ ਸੀਗੇ ਵੀ ਇੱਕ ਸਪੋਰਟਸ ਇਵੈਂਟ ਵੀ ਜਿਹੜਾ ਹੁਣ ਜਕਾਰਾ ਮੂਵਮੈਂਟ ਵਾਲੇ ਕਰਾਉਣ ਲੱਗੇ ਹੈਗੇ ਆ। ਹਾਂਜੀ। ਸੋ ਅਸੀਂ ਆਲਮੋਸਟ 10 ਸਾਲ ਹੋ ਗਏ ਹੋਏ ਅਸੀਂ ਇੱਕ ਦੋ ਬਾਸਕਟਬਾਲ ਟੂਰਨਾਮੈਂਟ ਕਰਾਉਂਦੇ ਹੁੰਦੇ ਯੂਜੂਅਲੀ ਸਮਰ ਵਿੱਚ ਤੇ ਵਿੰਟਰ ਵਿੱਚ। ਸੋ ਇਸ ਵਾਰੀ ਜਿਹੜਾ ਹੁਣ ਐਸ ਸਮਰ ਦਾ ਜਿਹੜਾ ਹੁਣ ਹੋਣਾ ਬਾਸਕਟਬਾਲ ਟੂਰਨਾਮੈਂਟ ਜੂਨ 6 ਤੋਂ ਲੈ ਕੇ 8 ਤੋਂ ਲੈ ਕੇ ਲਾਸ ਐਂਜਲਸ ਹੋਣਾ ਆ, 6 ਤੋਂ 8 ਤੱਕ। ਹਾਂਜੀ, ਨਾਲੇ ਜਿਹੜਾ ਇਸ ਵੀਕਐਂਡ ਅਸੀਂ ਜਾਣ ਕੇ ਅਸੀਂ ਇਸ ਵੀਕਐਂਡ ਤੇ ਕਰਾ ਰਹੇ ਹਾਂ, ਕਿਉਂਕਿ ਸਾਡੇ ਆਪਣੇ ਜਿਹੜੇ 1984 ਦੇ ਜਿਹੜੇ ਉਹ ਆਪਣੇ ਸ਼ਹੀਦ ਹਾਂਜੀ, ਉਹਨਾਂ ਦੇ ਨਾਂ ਤੇ, ਸੰਤਾਂ ਦੇ ਨਾਂ ਤੇ ਜਿੱਦਾਂ ਇਹ ਟੂਰਨਾਮੈਂਟ ਕਰਵਾ ਰਹੇ ਹਾਂ। ਠੀਕ ਹੈ। ਤੇ ਬੱਚੇ ਹੁਣ ਜਿੱਦਾਂ ਟੀਮਾਂ ਆਲਰੇਡੀ ਸਾਰੀਆਂ ਬੁੱਕ ਆ, ਜੇ ਤੁਹਾਡਾ ਕੋਈ ਬੱਚਾ ਹੋਊਗਾ ਜਿਹੜੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਖੇਡਣਾ ਚਾਹੁੰਦਾ ਆ, ਤੁਸੀਂ ਪੁੱਛ ਸਕਦੇ ਸਾਨੂੰ, ਅਸੀਂ ਸ਼ਾਇਦ ਟੀਮ ਤੇ ਉਹਨੂੰ ਐਡ ਕਰ ਸਕਦੇ ਆ। ਓਕੇ। ਪਰ ਨਾਰਮਲੀ ਇਸ ਟੂਰਨਾਮੈਂਟ ਅਸੀਂ ਕਰਾਉਂਦੇ ਹੁੰਦੇ ਆ ਫ੍ਰੈਸਨੋ ਵਿੱਚ, ਬਟ ਦਿਸ ਟਾਈਮ ਅਸੀਂ ਹੁਣ ਲਾਸ ਐਂਜਲਸ ਲੈ ਕੇ ਚੱਲੇ ਆ, ਕਿਉਂਕਿ ਉੱਥੇ ਦਿਸ ਟੂਰਨਾਮੈਂਟ ਅਸੀਂ ਚਾਹੁੰਦੇ ਪਏ ਇੰਟਰਨੈਸ਼ਨਲ ਟੂਰਨਾਮੈਂਟ ਹੋਵੇ। ਬੱਚੇ ਕਈ ਵਾਰੀ ਜਿੱਦਾਂ ਹੁਣ ਦੂਰ ਜਿੱਦਾਂ ਅਗਲੇ ਸਟੇਟਾਂ ਤੋਂ ਜਾਂ ਕੰਟਰੀਆਂ ਚੋਂ ਆਉਂਦੇ ਆ ਨਾ, ਫਿਰ ਉਹ ਇਟਸ ਹਾਰਡ ਫॉर them to travel to the Fresno. Los Angeles is a better place accessible flying to LAX, right? So ਟੀਮਾਂ ਹੁਣ ਕੈਨੇਡਾ ਤੋਂ ਵੀ, ਇੰਡੀਅਨਾਪੋਲਿਸ, ਕਿਹੜੀ ਜਗ੍ਹਾ LA ਦੇ ਵਿੱਚ, ਕਿਹੜੇ ਪੋਮੋਨਾ ਕਾਲਜ ਆ, ਪੋਮੋਨਾ ਕਾਲਜ ਲਾਈਕ ਆਈ ਥਿੰਕ ਲਾਈਕ ਆਪਣੇ ਉਹ ਈਸਟਰਨ ਲਾਸ ਐਂਜਲਸ ਦੇ ਵਿੱਚ ਪੈ ਜਾਂਦਾ ਆ। ਠੀਕ ਆ। ਹਾਂਜੀ, ਉਹਨਾਂ ਦੇ ਉੱਥੇ ਹੋਣਾ ਆ। ਰਾਈਟ। ਹਾਂਜੀ, ਤੇ ਇਸ ਟੂਰਨਾਮੈਂਟ ਅਸੀਂ ਹੁਣ ਇਹਦੇ ਵਿੱਚੋਂ ਕਾਫੀ ਜਿੱਦਾਂ ਹੁਣ ਬੈਨੀਫਿਟਸ ਵੀ ਦੇਖਿਆ ਹੋਇਆ ਆਪਣੀ ਕਮਿਊਨਿਟੀ ਲਈ। ਸੋ ਅਸੀਂ ਆਈ ਥਿੰਕ ਬਿਗੇਸਟ ਥਿੰਗ ਇਜ਼ ਜਿਹੜੇ ਆਪਣੇ ਬੱਚੇ ਆ ਉਹ ਹਨਾ, ਨੰਬਰ 1 ਜਿੱਦਾਂ ਹੁਣ ਕੋਈ ਬੱਚਾ ਜਿੱਦਾਂ ਖੇਡਾਂ ਚ ਵਿੱਚ ਪੈ ਜਾਂਦਾ ਆ, I think it's the best thing for them to stay away from all of the bad things they can get into, ਹਨਾ। ਜਿਹੜਾ ਵਿਹਲਾ ਬੱਚਾ ਹੁੰਦਾ ਹੈ, ਜੇ ਉਹਨਾਂ ਨੇ ਕੁਝ ਨਾ ਜਿੱਦਾਂ they don't have any extra sports or club, ਕੁਝ ਹੁੰਦਾ ਨਹੀਂ, then they fill that void with sometimes bad things, right? ਇਦਾਂ ਹੀ। So main goal ਤਾਂ ਸਾਡਾ ਇਦਾਂ ਹੁੰਦਾ ਵੀ ਬੱਚੇ ਨਸ਼ੇ ਪੱਤੇ ਤੋਂ ਦੂਰ ਰਹਿਣ, ਹਨਾ। ਜਦੋਂ ਫਿਰ ਬੱਚੇ ਖੇਡਾਂ 'ਚ ਆ ਜਾਂਦੇ, ਫਿਰ ਉਹ ਆਪੇ ਨੈਚੁਰਲੀ ਜਿੱਦਾਂ ਬੱਚੇ ਆਪ ਕਹਿੰਦੇ ਹੁੰਦੇ ਵੀ ਜੇ ਆਪਾਂ ਇਦਾਂ ਦਾ ਕਰੀਏ ਸਾਤੋਂ ਖੇਡ ਨਹੀਂ ਹੋਣਾ। So like it's they understand to develop that discipline routine. ਇਹ ਜਿਹੜਾ ਟੂਰਨਾਮੈਂਟ ਆ ਤੁਸੀਂ ਕਦੋਂ ਤੋਂ ਕਰਾ ਰਹੇ ਹੋ ਦੱਸਿਆ? 2014 ਤੋਂ ਕਰਾ ਰਹੇ ਹਾਂ। ਤੇ ਕਿੰਨੇ ਕ ਪਾਰਟਿਸਿਪੈਂਟ ਹੋ ਜਾਂਦੇ, ਕਿੰਨੀਆਂ ਟੀਮਸ ਵਗੈਰਾ ਹੋ ਜਾਂਦੀਆਂ? ਹੁਣ ਇਹੀ ਸਭ ਤੋਂ ਵੱਡੀ ਗੱਲ ਆ। ਆਈ ਥਿੰਕ ਲਾਈਕ ਹੁਣ ਜਿਆਦੇ ਆਪਾਂ ਜਿੱਦਾਂ ਹੁਣ ਕਬੱਡੀ ਸਾਡੀ ਕਮਿਊਨਿਟੀ ਕਬੱਡੀ ਟੂਰਨਾਮੈਂਟਾਂ ਤੇ ਬਹੁਤ ਜਾਂਦੇ, ਰਾਈਟ। ਕਬੱਡੀ ਮੈਂ ਵੀ ਬਹੁਤ ਕਬੱਡੀ ਦਾ ਜਿੱਦਾਂ ਬਹੁਤ ਵੱਡਾ ਫੈਨ ਆ। ਹਾਂਜੀ, ਸਾਰੇ ਜਣੇ ਦੇਖਣਾ ਪਸੰਦ ਕਰਦੇ ਆ। ਜਦੋਂ ਵੀ ਇੱਥੇ ਕਬੱਡੀ ਕੋਈ ਟੂਰਨਾਮੈਂਟ ਹੁੰਦਾ ਮੈਂ ਜਾਂਦਾ ਹੀ ਹੁੰਦਾ, ਰਾਈਟ। ਠੀਕ ਆ। ਉੱਥੇ ਜਿਹੜੇ ਲੋਕੀ ਦੇਖਣ ਵੀ ਆਉਂਦੇ ਆ, ਰਾਈਟ। ਉੱਥੇ ਕਿੰਨੀ ਜਿੱਦਾਂ ਲਾਈਕ ਇਕੱਠ ਸੋਹਣਾ ਹੋ ਜਾਂਦਾ ਆ। ਹਾਂਜੀ, ਇੰਟਰਨੈਸ਼ਨਲੀ ਵੀ ਕਬੱਡੀ ਬਹੁਤ ਮਸ਼ਹੂਰ ਆ, ਰਾਈਟ। ਹਾਂਜੀ, ਪਲੇਅਰ ਵੀ ਇੰਟਰਨੈਸ਼ਨਲ ਕਾਫੀ ਬਹੁਤ ਵਧੀਆ ਪਲੇਅਰ ਆ। ਤੇ ਪਰ ਅਸੀਂ ਵੀ ਦਿਖਾਉਣਾ ਚਾਹੁੰਦੇ ਵੀ ਜਿਹੜੇ ਆਪਣੇ ਹੁਣ ਪੰਜਾਬੀ ਜਿਹੜੇ ਬੱਚੇ ਵੀ ਆ, ਲਾਈਕ ਬਾਸਕਟਬਾਲ 'ਚ ਬਹੁਤ ਜਿੱਦਾਂ ਲਾਈਕ ਗਾਂਹ ਪਹੁੰਚ ਚੁੱਕੇ ਆ। ਕੁਝ ਨੇ ਤਾਂ ਜਿਹੜੀ MBA ਦੇ ਚਾਹੇ ਸੀ ਟੀਮਸ ਆ ਜਾਂ ਥੋੜਾ ਬਹੁਤਾ ਜਿਹੜਾ ਖੇਡੇ ਵੀ ਆ, ਲਾਗੇ ਹੁਣ ਜਿੱਦਾਂ ਪਹੁੰਚ ਗਏ ਆ। ਸੋ ਇਟਸ ਬੇਸਿਕਲੀ ਇਹ ਜਿੱਦਾਂ ਹੁਣ ਜਿਹੜਾ ਹੁਣ ਸਾਡਾ ਗੋਲ ਆ ਮੇਨ ਵੀ ਅਸੀਂ ਕਮਿਊਨਿਟੀ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਵੀ ਤੁਸੀਂ ਆ ਕੇ ਬੱਚਿਆਂ ਨੂੰ ਸਪੋਰਟ ਕਰੋ, ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਤੁਸੀਂ ਸਵਾਲ ਪੁੱਛੇ ਵੀ ਕਿੰਨੇ ਕਿ ਜਿੱਦਾਂ ਜਾਣੇ ਆ ਜਾਂਦੇ ਆ। ਜਿਹੜਾ ਹੁਣ ਟੂਰਨਾਮੈਂਟ ਅਸੀਂ ਵਿੰਟਰ 'ਚ ਕੀਤਾ ਸੀਗਾ ਇੱਥੇ ਫ੍ਰੈਸਨੋ ਵਿੱਚ, ਆਲਮੋਸਟ ਸਾਡੇ ਲਗਭਗ ਆਲਮੋਸਟ 300 ਤੋਂ ਜ਼ਿਆਦਾ ਖਿਡਾਰੀ ਸੀਗੇ, ਸਟੂਡੈਂਟ ਜਿਹੜੇ ਸੀਗੇ ਖੇਡਣ ਵਾਲੇ ਪਲੇਅਰ। ਤੇ ਜਿਹੜੇ 18 ਇਅਰਸ 올ਡ ਤੋਂ ਜਿਹੜੇ ਥੱਲੇ ਸੀਗੇ, ਉਹਨਾਂ ਦੀ ਗਿਣਤੀ ਸੀਗੀ ਲਾਈਕ 130। ਸੋ ਆਲਮੋਸਟ 400 ਪਲੱਸ ਜਿਹੜੇ ਪਲੇਅਰਸ ਨੇ ਹਿੱਸਾ ਲਿਆ। ਸੋ ਹੁਣ ਜਿੱਦਾਂ ਆਪਾਂ ਇੱਥੇ ਅਸੀਂ ਕਰਨਾ ਜਿਹੜਾ ਹੁਣ ਲਾਸ ਐਂਜਲਸ ਵਿੱਚ ਟੂਰਨਾਮੈਂਟ,
ਉੱਥੇ ਟੀਮਾਂ ਆਉਣੀਆਂ, ਤਗੜੀਆਂ ਟੀਮਾਂ ਆਉਣੀਆਂ, ਬਹੁਤ ਕਿੱਦਾਂ ਰਜਿਸਟਰ ਕਰ ਸਕਦੀ ਟੀਮ ਆਪਣੇ ਆਪ ਨੂੰ ਇਸ ਟੂਰਨਾਮੈਂਟ? ਟੀਮ ਜੇ ਰਜਿਸਟਰ ਕਰਨਾ ਹੈ ਉਹ ਤੁਸੀਂ ਮੈਨੂੰ ਡਾਇਰੈਕਟਲੀ ਤੁਸੀਂ ਕੰਟੈਕਟ ਕਰ ਸਕਦੇ, ਪਰ ਇਸ ਵੇਲੇ ਥੋੜੀ ਜੀ ਬੁਕਿੰਗ ਸਾਡੀ ਹੁਣ ਟਾਈਟ ਹੋ ਗਈ ਆ। ਅੱਛਾ, ਕਿਉਂਕਿ ਅਸੀਂ ਬੁਕਿੰਗ ਜਿੱਦਾਂ ਖੋਲਦੇ ਹੁੰਦੇ ਲਾਈਕ 4-5 ਮਹੀਨੇ ਪਹਿਲਾਂ ਖੋਲਦੇ ਹੁੰਦੇ, ਆਲਰੇਡੀ ਬੁੱਕ ਹੋ ਗਈਆਂ। ਹਾਂਜੀ, ਇਦਾਂ ਹੁਣ ਜਿੱਦਾਂ ਹੁਣ ਚਲੋ ਠੀਕ ਹੈ ਨਾ, ਕਬੱਡੀ ਟੂਰਨਾਮੈਂਟ ਜਿਹੜੇ ਹੁਣ ਆਰਗੇਨਾਈਜ਼ਰ ਹੁੰਦੇ ਆ ਉਹ ਵੀ ਬਹੁਤ ਮਿਹਨਤ ਕਰਦੇ ਹੁੰਦੇ, ਪਰ ਲਾਈਕ ਅਸੀਂ ਥੋੜਾ ਜਿਹਾ ਡਿਫਰੈਂਟ ਸਟਾਈਲ ਨਾਲ, ਜਿੱਦਾਂ ਸਾਡੀ ਜਿਹੜੀ ਪਰ ਤੁਹਾਡਾ ਇਕੱਲਾ ਬਾਸਕਟਬਾਲ ਬੇਸਡ ਆ? ਓਨਲੀ ਬਾਸਕਟਬਾਲ, ਹੋਰ ਕੁਝ ਰਾਈਟ ਨਹੀਂ? ਨਾਓ ਹਾਂਜੀ, ਜਿੱਦਾਂ ਕਈ ਵਾਰੀ ਮੇਲਿਆਂ ਤੇ ਜਾਂਦੇ ਆ ਨਾ, ਖੂੰਜੇ ਦੇ ਵਿੱਚ ਉਹ ਲਾਦਦੇ ਹੁੰਦੇ ਪਏ ਆ ਬਾਸਕਟਬਾਲ ਟੂਰਨਾਮੈਂਟ ਚੱਲ ਰਿਹਾ, ਇਹ ਸਾਡਾ ਤਾਂ ਬਾਸਕਟਬਾਲ ਟੂਰਨਾਮੈਂਟ ਕੱਲਾ ਬਾਸਕਟਬਾਲ ਟੂਰਨਾਮੈਂਟ ਹੀ ਆ। ਕੱਲਾ ਉਹੀ ਆ? ਹਾਂਜੀ, ਕੱਲਾ ਬਾਸਕਟਬਾਲ ਟੂਰਨਾਮੈਂਟ ਆ। ਲਾਈਕ ਗਾਂ ਵੀ ਅਸੀਂ ਜਦੋਂ ਅਸੀਂ ਵਧਾਵਾਂਗੇ ਵਾਲੀਬਾਲ ਦੀ ਟੂਰਨਾਮੈਂਟ ਵੀ, ਸੌਕਰ ਟੂਰਨਾਮੈਂਟ ਵੀ, ਉਹ ਸਾਰੇ ਵੀ ਵਿੱਚ। ਉਹ ਚਲੋ ਚੰਗੀ ਗੱਲ ਆ, ਕਮਿਊਨਿਟੀ ਦੇ ਹੋਰ ਬਹੁਤ ਸਾਰੇ ਹਿੱਸਿਆਂ 'ਚ ਇਦਾਂ ਦੇ ਜਿਹੜੇ ਬਾਕੀ ਗੇਮਸ ਦੇ ਵੀ ਟੂਰਨਾਮੈਂਟ ਹੋ ਰਿਹਾ, ਤੇ ਗੇਮਸ ਦੇ ਬਾਰੇ ਤਾਂ ਇਦਾਂ ਹੀ ਆਖਿਆ ਜਾਂਦਾ ਹੈ ਸਿਮਰਨ ਵੀ ਜਿੰਨਾ ਵੀ ਖੇਡ ਲਓ ਉਨਾ ਹੀ ਘੱਟ ਆ। ਨਿਆਣਿਆਂ ਨੂੰ ਜਿੰਨਾ ਤੁਸੀਂ ਇਸ ਪਾਸੇ ਵੱਲ ਨੂੰ ਲਾ ਦਿਓ, ਇੱਕ ਤਾਂ ਆਪ ਵੀ ਤੁਸੀਂ ਵਧੀਆ ਰਹਿੰਦਾ ਆ, ਨਿਆਣੇ ਵੀ ਵਧੀਆ ਸੰਗਤ ਦੇ ਵਿੱਚ ਰਹਿੰਦੇ ਆ, ਤੁਹਾਨੂੰ ਵੀ ਇੱਕ ਉਤਸ਼ਾਹ ਮੋਟੀਵੇਸ਼ਨ ਜੀ ਜਿਹੜੀ ਉਹ ਰਹਿੰਦੀ ਆ ਉਹਦੇ ਵਿੱਚ ਰਹਿੰਦੀ ਆ। ਬਾਕੀ ਜੇ ਆਪਣੇ ਹੁਣ ਜਿਹੜਾ ਟੂਰਨਾਮੈਂਟ ਕਰਵਾ ਰਹੇ ਅਸੀਂ, ਜਿੱਦਾਂ ਇਹਦੀ ਟਿਕਟ ਆ, ਜੇ ਕਿਸੇ ਨੇ ਦੇਖਣ ਜਾਣਾ ਸਾਰਾ ਕੁਝ ਫ੍ਰੀ ਆ। ਜਿਹੜੀ ਟੀਮਾਂ ਵਿੱਚ ਆਉਂਦੀਆਂ ਉਹਨਾਂ ਨੂੰ ਫੀਸ ਦੇਣੇ ਪੈਂਦੇ ਆ, ਛੋਟੀ ਜਿਹੀ ਫੀਸ ਹੁੰਦੀ ਹੈ ਨਾ। ਠੀਕ ਹੈ, ਕੋਈ ਵਿਨਰ ਨੂੰ ਕੁਝ ਮਿਲਦਾ ਵੀ ਹੈ? ਵਿਨਰ ਨੂੰ ਵੀ ਕੈਸ਼ ਪ੍ਰਾਈਜ਼ ਮਿਲਦਾ ਹੈ, ਹਾਂਜੀ, ਟਰੋਫੀਆਂ ਮਿਲਦੀਆਂ, ਹਾਂਜੀ, ਸਾਰਾ ਕੁਝ ਦਾ ਪੂਰਾ ਪ੍ਰਬੰਧ ਸੋਹਣਾ ਕੀਤਾ ਹੁੰਦਾ ਹੈ। ਠੀਕ ਆ, ਆਪਣਾ ਉਹ ਆਲਮੋਸਟ $30,000-35,000 ਲੱਗਣਾ ਟੂਰਨਾਮੈਂਟ ਦੇ। ਅੱਛਾ, ਜਿਹੜੀ ਟੀਮਾਂ ਹੋਣੀਆਂ, ਟੀਮਾਂ ਦੀ ਜਿਹੜੀ ਫੀਸ ਹੋਣੀ ਉਹ ਲਗਭਗ $10,000 ਕਲੈਕਟ ਉੱਥੋਂ ਕਰਨਾ। ਠੀਕ ਹੈ, ਬਾਕੀ ਜਿਹੜੇ $20,000-25,000 ਜੇ ਕੋਈ ਹੁਣ ਇੱਥੇ ਸੁਣ ਰਹੇ ਆ, ਜੇ ਕਿਸੇ ਨੇ ਡੋਨੇਟ ਕਰਨਾ ਹੋਵੇ ਜਰੂਰ ਸਾਨੂੰ ਕੰਟੈਕਟ ਕਰੇ, ਜੇ ਕੋਈ ਸਪਾਂਸਰ ਕਰਨਾ ਚਾਹੁੰਦੇ ਆ, ਜਿੱਦਾਂ ਬੈਨਰਾਂ ਤੇ ਆਪਣੇ ਜੇ ਲੋਗੋ ਲਾਉਣਾ ਹੋਵੇ, ਕਿਸੇ ਕੋਈ ਵੀਰ ਆਪਣੇ ਨੇ ਕੋਈ ਬਿਜ਼ਨਸ ਜਾਂ ਕਿਸੇ ਦਾ, ਜੇ ਕੋਈ ਸੇਵਾ ਚੁੱਕਣਾ ਚਾਹੁੰਦਾ, ਲਾਈਕ ਕੋਈ ਫੂਡ ਦਾ ਜਾਂ ਕੋਈ ਪਾਣੀ ਦਾ, ਆਈਸ ਦਾ, ਜਰੂਰ ਸਾਨੂੰ ਕੰਟੈਕਟ ਕਰਨ, ਅਸੀਂ ਵਿੱਚ ਉਹਨਾਂ ਨੂੰ ਹਿੱਸਾ ਦੇਵਾਂਗੇ। ਤਾਂ ਆਪਾਂ ਉਮੀਦ ਕਰਦੇ ਹਾਂ ਆਪਣੀ ਕਮਿਊਨਿਟੀ ਕਾਫੀ ਜਿਹੜੀ ਆ ਉਹ ਖਾਸ ਕਰਕੇ ਜਦੋਂ ਬੱਚੇ ਚੰਗੇ ਵਾਲੇ ਪਾਸੇ ਲੱਗ ਰਹੇ ਹੋਣ ਤਾਂ ਅਕਸਰ ਜਿਹੜੀ ਉਹ ਮਦਦ ਦੇ ਵਿੱਚ ਮੋਹਰੇ ਆਉਂਦੀ ਆ। ਸੋ ਜ਼ਰੂਰ ਜਿਹੜੀ ਉਹ ਮਦਦ ਕਰ ਸਕਦੇ ਆ ਤਾਂ ਜ਼ਰੂਰ ਜਿਹੜੀ ਉਹ ਚੀਜ਼ ਕਰੋ। ਅਕਸਰ ਬਹੁਤ ਸਾਰੇ ਲੋਕ ਕਈ ਚੀਜ਼ਾਂ ਨੂੰ ਲੈ ਕੇ ਸ਼ਿਕਾਇਤ ਕਰਦੇ ਰਹਿੰਦੇ, ਕੁਝ ਪੋਜ਼ਿਟਿਵ ਹੋ ਰਿਹਾ, ਕੋਈ ਵਧੀਆ ਚੀਜ਼ ਜਿਹੜੀ ਆ ਉਹ ਕਰਵਾ ਰਹੇ ਆ। ਸੋ ਵੱਧ ਤੋਂ ਵੱਧ ਹੈਲਪ ਕਰੋ। ਸੋ 6 ਤੋਂ 8 ਜੂਨ ਸ਼ਹੀਦਾਂ ਦੇ ਨਾਮ ਦੇ ਉੱਤੇ, ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਬਾਸਕਟਬਾਲ ਟੂਰਨਾਮੈਂਟ ਆ ਜਕਾਰਾ ਮੂਵਮੈਂਟ ਵਾਲੇ ਪਮੋਨਾ ਕਾਲਜ LA ਦੇ ਵਿੱਚ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ। ਸੋ 3 ਦਿਨਾਂ ਦਾ ਟੂਰਨਾਮੈਂਟ ਆ, ਤੇ ਸੋ ਜ਼ਰੂਰ ਪਹੁੰਚੋ ਵੀ ਹਮਾ ਕੇ, ਜਿਹੜੇ ਵੀ ਆ ਉੱਥੇ ਨਜ਼ਦੀਕ ਰਹਿੰਦੇ ਆ, ਦੂਰੋਂ ਲੱਗਦੇ, 3 ਦਿਨਾਂ ਚੋਂ ਜਿਹੜਾ ਵੀ ਦਿਨ ਤੁਹਾਨੂੰ ਮੌਕਾ ਮਿਲਦਾ ਆ ਉਹ ਜ਼ਰੂਰ ਤੁਸੀਂ ਜਾਓ। ਤੇ ਬਾਕੀ ਜੇ ਕਿਸੇ ਨੇ ਸਪਾਂਸਰ ਕਰਨਾ ਜਾਂ ਕੋਈ ਹੋਰ ਗੱਲ ਕਰਨੀ ਹੋ ਤਾਂ ਫਿਰ ਤੁਹਾਡੇ ਨਾਲ ਕੰਟੈਕਟ ਕਰ ਲੈਣ। ਹਾਂਜੀ, 5597553277 559-755-3277। ਤੁਹਾਨੂੰ ਪੰਜਾਬੀ ਚ ਵੀ ਸਿਖਾਉਣਾ ਪੈਣਾ ਹੈ। ਹਾਂਜੀ, ਪੰਜਾਬੀ ਉਹਦਾ ਬੜੀ ਸੋਹਣੀ ਬੋਲ ਲੈਂਦੇ, ਪਰ ਨੰਬਰ ਦੀ ਯਾਦ ਹੁੰਦੇ ਆ। ਨੰਬਰ ਸਿੱਖਣੇ ਪੈਣੇ ਥੋੜੇ ਜਿਹੇ, ਨੰਬਰ ਦੇ ਵਿੱਚ ਆਪਾਂ ਢਿੱਲੇ ਆ। ਠੀਕ ਆ। ਅੱਛਾ, ਤੁਸੀਂ ਇੱਥੇ ਗੱਲ ਕੀਤੀ ਜਦੋਂ ਟੂਰਨਾਮੈਂਟ ਨੂੰ ਲੈ ਕੇ ਵੀ ਬੱਚੇ ਕਈ ਵਾਰੀ ਗਲਤ ਚੀਜ਼ਾਂ ਦੇ ਵਿੱਚ ਪੈ ਜਾਂਦੇ ਆ। ਰਾਈਟ। ਇਸ ਟਾਈਮ ਤੁਹਾਡੀ ਯੂਥ ਦੀ ਆਰਗੇਨਾਈਜੇਸ਼ਨ ਆ, ਤੁਹਾਡੇ ਨਾਲ ਜੁੜੇ ਹੋਏ ਬੱਚੇ ਜਾਂ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਮਾਪੇ ਆ, ਤੁਸੀਂ ਕੀ ਦੇਖ ਰਹੇ ਆ, ਕਿਹੜੀਆਂ ਜ਼ਿਆਦੀਆਂ ਚੀਜ਼ਾਂ ਦੇ ਵਿੱਚ ਇਸ ਟਾਈਮ ਪ੍ਰੋਬਲਮ ਆ ਰਹੀ ਹੈ? I think right now ਜੀ there's a lot of problems ਆਪਣੇ ਕਮਿਊਨਿਟੀ ਦੇ ਵਿੱਚ, ਜਿੱਦਾਂ ਹਰੇਕ ਕਮਿਊਨਿਟੀ ਦੇ ਵਿੱਚ ਪ੍ਰੋਬਲਮਸ ਹੁੰਦੇ, ਪਰ I think ਇੱਥੇ ਜਿੱਦਾਂ ਇੱਕ ਤਾਂ ਹੁਣ ਤਾਂ ਥੋੜਾ ਜਿਹਾ ਆਪਣੇ I think in the last 10 years ਮੈਂ ਦੇਖਿਆ ਜਿੱਦਾਂ ਕਈ ਜ਼ਿਆਦਾ ਵੀ ਨਹੀਂ ਕਹਿ ਸਕਦੇ, ਕਿਉਂਕਿ ਕਈ ਵਾਰੀ ਜ਼ਿਆਦਾ ਕਹੀਦਾ ਹੁੰਦਾ ਫਿਰ ਲੋਕੀ ਫਿਰ ਉਹਦੇ ਤੇ ਵੀ ਰਹਿ ਜਾਂਦੇ ਗੱਲ ਤੇ, ਪਰ I think like a lot of ਆਪਣੇ ਜਿਹੜੇ ਪੰਜਾਬੀ youth ਆ, a lot of them are getting involved like in drugs, marijuana, drinking too much, ਹਨਾ, ਤੇ that's sometimes ਉਹ ਮੈਨੂੰ ਜਿੱਦਾਂ ਬਹੁਤ ਇਹਦੇ ਵਿੱਚ I think I get hurt a lot ਜਦੋਂ ਮੈਂ ਇਸ ਗੱਲ ਨੂੰ ਦੇਖਦਾ ਹੁੰਦਾ, ਪਰ like ਕਿਉਂਕਿ ਜਿਹੜੇ ਹੁਣ ਆਪਣਾ ਜਿੱਦਾਂ ਹੁਣ ਅਸੀਂ ਪੰਜਾਬੀ ਰੇਡੀਓ USA ਦਾ ਆਪਾਂ ਗੱਲ ਕਰਦੇ ਹਾਂ, ਰਾਈਟ, ਤੇ ਜਿੱਦਾਂ ਹੁਣ ਅਸੀਂ ਸਿੱਖੀ ਨਾਲ ਜੁੜੇ ਹੋ, ਜਿੱਦਾਂ ਵੀ ਜੁੜੇ ਹੋ, ਰਾਈਟ, ਜਿੰਨਾ ਆਪਣੀ ਕੋਸ਼ਿਸ਼ ਕਰ ਸਕਦੇ ਅਸੀਂ ਕਰਦੇ ਹਾਂ, ਤੁਸੀਂ ਵੀ ਕਰਦੇ ਆ, ਬਾਕੀ ਜਿਹੜੇ ਵੀ ਇੱਥੇ ਸਾਡੇ ਸੰਸਥਾਵਾਂ ਹੈਗੀਆਂ, ਗੁਰਦੁਆਰੇ ਹੈਗੇ ਆ, ਜਿੱਦਾਂ ਹੁਣ ਗੱਤਕਾ ਦਲ ਆ ਇੱਥੇ ਸਾਡੇ ਫੈਜ਼ੋ 'ਚ ਕਾਫੀ ਵੱਡਾ, ਇੱਥੇ ਆਪਣਾ ਖਾਲਸਾ ਕਮਿਊਨਿਟੀ ਸੈਂਟਰ ਵੀ ਹੈਗਾ ਆ, ਤੁਹਾਡਾ ਇੱਥੇ ਰੇਡੀਓ ਸਟੇਸ਼ਨ ਆ। ਅਸੀਂ ਜਿੱਦਾਂ ਹੁਣ ਅਸੀਂ ਕਈ ਵਾਰੀ ਅਸੀਂ ਬਬਲ 'ਚ ਆ ਜਾਂਦੇ ਆ, ਬਈ ਜਿੱਦਾਂ ਸਾਨੂੰ ਜੋ ਕੁਝ ਵੀ ਸਾਡੇ ਸਾਹਮਣੇ ਉਹੀ ਦੀਦਾ ਹੁੰਦਾ, ਹਨਾ। ਜੇ ਆਪਾਂ ਗੁਰਦੁਆਰੇ ਜਾਂਦੇ ਆ ਐਵਰੀ ਸੰਡੇ, ਗੁਰਦੁਆਰੇ ਬਹੁਤ ਵਧੀਆ ਗੱਲ ਆ, ਉੱਥੇ ਜਿਹੜੇ ਬੱਚੇ ਆਉਂਦੇ ਆ ਜੁੜੇ ਹੋ ਆ, ਜਾਂ ਉਹਦੇ ਪੇਰੈਂਟਸ ਕੋਸ਼ਿਸ਼ ਕਰਦੇ ਪਏ ਨਾਲ ਮੇਰੇ ਬੱਚੇ ਜੁੜਨ, ਹਨਾ, ਆਪ ਵੀ ਪੇਰੈਂਟਸ ਦੇ ਅਸੀਂ ਵੀ ਜੁੜੀਏ, ਪਰ ਬਹੁਤ ਲਾਰਜ ਨੰਬਰ ਵਿੱਚ ਅਸੀਂ I don't know exactly ਕਿੰਨੇ ਸਟੈਟਿਸਟਿਕਲੀ ਮੈਨੂੰ ਪਤਾ ਨਹੀਂ, ਪਰ there's a huge number of our community that is
ਦਾ ਗੁਰਦੁਆਰੇ ਜਾਂਦੇ ਨਹੀਂ, ਰਾਈਟ, ਨਹੀਂ ਜਾਂਦੇ, ਸਿੱਖੀ ਨਾਲ ਜੁੜੇ ਹੋਣੀ, ਜਿੱਦਾਂ ਵੀ ਉਹਨਾਂ ਦੀ ਜਿੱਦਾਂ ਉਹਨਾਂ ਨੂੰ ਕਿਰਪਾ ਨਹੀਂ, ਰਾਈਟ, ਗੁਰੂ ਸਾਹਿਬ ਦੀ ਹੱਦ ਤੱਕ ਮਿਲੀ, ਰਾਈਟ, ਸੋ ਉਹ ਵੀ ਜਿੱਦਾਂ ਹੱਦ ਤੱਕ ਜੁੜੇ ਨਹੀਂ। ਸੋ ਸਮਟਾਈਮਸ ਅਸੀਂ ਕਈ ਵਾਰੀ ਉਦਾਂ ਕਹਿੰਦੇ ਵੀ ਹਾਂ ਜਿੱਦਾਂ ਬੱਚੇ ਵਧੀਆ, ਸਾਰਾ ਕੁਝ ਵਧੀਆ ਹੋਈ ਜਾਂਦਾ ਹੈ, ਵਧੀਆ ਚੱਲੀ ਜਾਂਦਾ ਆ, ਸਿੱਖੀ ਹੁਣ ਇੱਥੇ ਕਾਫੀ ਵਧੀਆ ਅਮਰੀਕਾ 'ਚ, ਵੈਸਟਰਨ ਕੰਟਰੀਆਂ 'ਚ ਵਧੀਆ ਫੈਲ ਗਈ ਆ, ਪਰ ਇਹਦੇ ਨਾਲ ਕਾਫੀ ਬੱਚੇ ਲਾਈਕ ਫਿਰ ਵੀ ਬਹੁਤ ਰਹਿ ਜਾਂਦੇ ਆ। ਦੇਅਰਸ ਅ ਲੋਟ ਐਂਡ ਉਹ ਜਿਹੜੇ ਬੱਚੇ ਹੁੰਦੇ ਕਈ ਵਾਰੀ ਅਸੀਂ ਉਹਨਾਂ ਨਾਲ ਵੀ ਮਿਲਦੇ ਵਰਤਦੇ ਆ, they they're getting into like drugs, drinking and stuff like that, ਗਲਤ ਚੀਜ਼ਾਂ 'ਚ ਪੈਂਦੇ ਆ। Also like sometimes parents are not in the picture, ਹੈ ਨਾ, like a single parent household, ਕਾਫੀ ਪੇਰੈਂਟ ਕੰਮ ਤੇ ਹੀ ਆ, ਬੰਦਾ ਕੰਮ ਤੇ ਕਈ ਵਾਰੀ ਆਪਣੇ ਕਮਿਊਨਿਟੀ 'ਚ ਉਦਾਂ ਆਮ ਵੀ, I think there's like divorce is big right now too, so a lot of kids are being raised in like single parent households, ਉਹ ਗੱਲ ਵੀ ਹੁੰਦੀ ਹੈ। ਬੱਚੇ ਹੁਣ ਡਿਪਰੈਸ਼ਨ 'ਚ, ਜਿੱਦਾਂ ਐਂਗਜ਼ਾਇਟੀ, ਇਹ ਚੀਜ਼ਾਂ ਵੀ ਬਹੁਤ ਹੁਣ ਆਪਾਂ ਦੇਖ ਰਹੇ ਹਾਂ ਬੱਚਿਆਂ ਦੇ ਵਿੱਚ, ਰਾਈਟ। ਸੋ ਅਸੀਂ ਜਿੰਨੀ ਵੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ, we try to bring as not only ਅਸੀਂ ਸਾਡਾ ਮੈਸੇਜ ਵੀ ਚਲੋ ਠੀਕ ਆ, ਹੈ ਨਾ, ਮੈਸੇਜ ਵੀ ਸਾਡਾ ਹਾਂਜੀ 100% ਸਹੀ ਆ ਵੀ ਆਪਣਾ ਇੱਦਾਂ ਵੀ ਸਹੀ ਰਾਹ ਤੇ ਤੁਸੀਂ ਆਓ, ਰਾਈਟ, ਪਰ ਜਿਹੜਾ ਜਿੱਥੇ ਮੈਸੇਜ ਪਹੁੰਚਣਾ ਹੁੰਦਾ ਨਾ, ਉਹ ਵੀ ਉਹਦੇ ਤੇ ਵੀ ਅਸੀਂ ਧਿਆਨ ਦਿੰਦੇ ਆ, ਕਿਉਂਕਿ ਜਿੱਦਾਂ ਹੁਣ ਜੇ ਤਾਂ ਆਪਣੇ ਬਬਲ ਦੇ ਵਿੱਚ ਆਪਣਿਆਂ ਨੂੰ ਅਸੀਂ ਮੁੜ ਕੇ ਕਹੀ ਜਾਈਏ, ਉਹ ਫਿਰ ਨਾ ਵਧੀਆ ਉਹਨਾਂ ਤੇ ਅਸਰ ਤਾਂ ਪਊਗਾ ਜ਼ਰੂਰ, ਪਰ ਜਿੱਦਾਂ ਹੁਣ ਬਾਹਰ ਜਾ ਕੇ ਜਿਹੜੇ ਲੋਕੀ ਆ, ਬੱਚੇ ਆ, ਉਹਨਾਂ ਨੂੰ ਜਾ ਕੇ ਜਦੋਂ ਅੰਦਰ ਲਿਆਉਣਾ, ਉਹ that's very hard, right? So our goal is also like not only the message, but where's the message going, that's always a big thing too, right? So ਜਿੱਦਾਂ ਤੁਸੀਂ ਦੱਸਿਆ ਵੀ marijuana, ਹੋਰ drugs, drinking ਦਾ ਤਾਂ ਹੁਣ ਦੇਖੋ ਸਿਮਰਨ ਰੌਲਾ ਇਹ ਆ ਵੀ ਜਦੋਂ ਘਰ ਦੇ ਵਿੱਚ ਅਗਲੇ ਦੇਖਦੇ ਆ, ਨਿਆਣੇ ਦੇਖਦੇ ਵੀ ਉਹਨਾਂ ਦੇ ਪੇਰੈਂਟਸ ਜਿਹੜਾ ਉਹ ਚੀਜ਼ ਕਰ ਰਹੇ ਆ, ਤੇ ਉਹਨਾਂ ਦੇ ਲਈ ਉਹ ਚੀਜ਼ ਗਲਤ ਨਹੀਂ ਆ। ਤੁਸੀਂ ਕਹਿ ਦਿੰਦੇ ਆ ਵੀ ਆ ਨਾ ਪੀਆ ਕਰੀ, ਵੀ ਏਦਾਂ ਨਾ ਕਰੀ, ਇਹ ਤਾਂ ਗਲਤ ਚੀਜ਼ ਆ। ਪਤਾ ਕੀ, ਜਿਹੜੇ ਉਹ ਬੱਚੇ ਵੀ ਹੁੰਦੇ ਨਾ, ਮੈਂ ਦੇਖਿਆ ਲਾਈਕ ਐਕਸਪੀਰੀਅੰਸ ਨਾਲ ਬੱਚੇ ਵੀ ਹੁਣ ਉਹ ਵੀ older ਹੋ ਗਏ ਆ ਨਾ, ਮੇਰੇ ਉਮਰ ਦੇ ਮੇਰੇ ਦੋਸਤਾਂ ਵੀ ਕਹਿ ਲਓ, ਜਿੱਦਾਂ ਵੀ ਜਦੋਂ ਉਹਨਾਂ ਨੂੰ ਰਿਅਲਾਈਜੇਸ਼ਨ ਆ ਜਾਂਦੀ ਆ ਵੀ ਹਾਂ ਪੀਣਾ ਗਲਤ ਆ, ਹਨਾ, ਜਿੱਦਾਂ ਆਪਾਂ ਪੀਂਦੇ ਆ, ਉਦੋਂ ਕਈ ਵਾਰੀ ਫਿਰ ਟੂ ਲੇਟ ਹੁੰਦਾ ਆ, ਅਡਿਕਟ ਹੋ ਜਾਂਦਾ ਉਦੋਂ ਬੰਦਾ, ਫਿਰ ਯੂ ਆਲਰੇਡੀ ਐਡਿਕਟਡ, ਹੈ ਨਾ, ਉਦੋਂ ਫਿਰ ਟੂ ਲੇਟ ਆ। ਜਦੋਂ ਬੱਚੇ ਛੋਟੇ ਹੁੰਦੇ ਆ, ਹਾਂ ਵੀ ਜਿੱਦਾਂ ਮੇਰਾ ਡੈਡ ਵੀ ਪੀਂਦਾ, ਆਪਾਂ ਇਕੱਠੇ ਬਹਿ ਕੇ ਪੀਂਦੇ ਆ, ਉਹ ਨਾ ਫਿਰ ਚਾਅ ਜਿਹਾ ਹੁੰਦਾ ਆ। ਜਦੋਂ ਫਿਰ older 30, 35, 40 ਫਿਰ ਮਾਪੇ ਚਲੇ ਜਾਂਦੇ ਆ, ਬੰਦਾ ਇਕੱਲਾ ਰਹਿ ਜਾਂਦਾ ਆ, ਫਿਰ ਜਦੋਂ ਫਿਰ ਬੱਚੇ, ਜਦੋਂ ਉਹਨਾਂ ਦੇ ਬੱਚੇ ਪੈਦਾ ਹੁੰਦੇ ਆ, ਫਿਰ ਬੱਚੇ ਉਹਨਾਂ ਨੂੰ ਦੇਖ ਕੇ ਫਿਰ ਉਹ ਚੀਜ਼ਾਂ ਕਰਨ ਲੱਗ ਪੈਂਦੇ ਆ। ਜਦੋਂ ਰਿਅਲਾਈਜੇਸ਼ਨ ਆਉਂਦੀ ਆ, ਫਿਰ ਕਈ ਵਾਰੀ ਸਮਟਾਈਮਸ ਇਟਸ ਅ ਲਿਟਲ ਟੂ ਲੇਟ, ਫਿਰ ਕਈ ਵਾਰੀ ਹਾਰਡ ਹੁੰਦਾ ਆ ਉਸ ਚੀਜ਼ ਤੋਂ ਨਿਕਲ। ਸੋ ਬਿਲਕੁਲ ਏਦਾਂ ਦੀਆਂ ਚੀਜ਼ਾਂ ਦੇ ਉੱਤੇ ਧਿਆਨ ਜਿਹੜੀ ਉਹ ਰੱਖਣ ਦੀ ਜ਼ਰੂਰਤ ਆ। ਤੇ ਆਈ ਥਿੰਕ ਤੁਸੀਂ ਏਦਾਂ ਦੇ ਇਵੈਂਟਸ ਦੇ ਉੱਤੇ ਕੁਝ ਟਾਊਨ ਹਾਲਸ ਵੀ ਕਰਦੇ ਆ? ਬਿਲਕੁਲ ਜੀ, ਹਾਂਜੀ, ਅਸੀਂ ਟਾਊਨ ਹਾਲਸ ਵੀ ਕਰਦੇ ਆ। ਆਪਣੇ ਜਿੱਦਾਂ ਹੁਣ ਐਡਿਕਸ਼ਨ ਵਗੈਰਾ ਨੂੰ ਲੈ ਕੇ, ਐਡਿਕਸ਼ਨ ਵਗੈਰਾ ਇੱਥੇ ਅਸੀਂ ਇੱਕ ਨਵੀਂ ਚੀਜ਼ ਪੇਸ਼ ਕਰਨ ਜਾ ਰਹੇ ਆ ਇੱਥੇ। ਵੀ ਵਾਂਟ ਟੂ ਓਪਨ ਅਪ, ਜਿੱਦਾਂ ਹੁਣ ਐਲਕੋਹਲਿਕ ਅਨੋਨਿਮਸ ਨਹੀਂ ਹੁੰਦਾ, ਹਾਂਜੀ, that kind of like group ਇੱਥੇ ਅਸੀਂ ਸ਼ੁਰੂ ਕਰਨਾ ਚਾਹੁੰਦੇ। ਇੱਥੇ ਸਾਡੇ 2-3 ਪ੍ਰਿਜ਼ਨ ਵੀ ਹੈਗੇ ਆ ਜਿਹੜੇ ਆਪਣੇ ਇੱਥੇ ਲਾਈਕ ਜੂਵਨਾਈਲ, ਲਾਈਕ ਬੱਚੇ, ਪੰਜਾਬੀ ਬੱਚੇ ਜਿਹੜੇ ਇੱਥੇ ਲਾਈਕ ਪ੍ਰਿਜ਼ਨ ਦੇ ਵਿੱਚ ਅਪਰਾਧ ਦੇ ਵਿੱਚ, ਕ੍ਰਾਈਮ 'ਚ ਫਸ ਜਾਂਦੇ। ਹਾਂਜੀ, ਲਾਈਕ 16-17 years old ਬੱਚੇ ਜਿਹੜੇ ਲਾਈਕ ਉਹਨਾਂ ਦੇ ਨਾਲ ਆਪਾਂ ਜਿੱਦਾਂ ਕਿੱਦਾਂ how to bring them back in right society. And we don't look, ਜਿਹੜਾ ਜਕਾਰਾ ਮੂਵਮੈਂਟ ਹੈ ਨਾ, ਮੈਂ, ਸਿਮਰਨਜੀਤ ਆ, ਨੈਣਦੀਪ, ਜਿੱਦਾਂ ਮਨਦੀਪ ਆ, ਜਸਪ੍ਰੀਤ, ਜਿੰਨੇ ਵੀ ਅਸੀਂ ਜਕਾਰਾ ਮੂਵਮੈਂਟ ਦੇ ਨਾਲ ਜਿਹੜੇ ਕੰਮ ਕਰਦੇ ਆ, we don't have all the answers. And we don't pretend like it either. ਅਸੀਂ ਇਦਾਂ ਨਹੀਂ ਪਈ ਸਾਰਿਆਂ ਨੂੰ, ਪਈ ਸਾਰੇ ਕੋ ਸਭ ਕੁਝ ਠੀਕ ਵੀ ਕਰ ਦਾਂਗੇ ਅਸੀਂ। We don't have like a magic wand ਵੀ ਆਪਾਂ ਜਿੱਦਾਂ ਚਲਾਤਾ ਬਸ ਉਹ ਵੀ ਚੀਜ਼ ਠੀਕ ਹੋ ਜਾਣੀ ਹੈ ਨਾ। ਸੋ ਲਾਈਕ ਬੇਨਤੀ ਆ ਜਿਹੜੀ ਸੰਗਤ ਹੁਣ ਜਿਹੜੀ ਸੁਣ ਰਹੀ ਆ, ਜੇ ਤੁਸੀਂ ਕੋਈ ਪ੍ਰੋਫੈਸ਼ਨਲ ਆ ਇਨ ਐਨੀ ਕਾਈਂਡ ਆਫ ਲਾਈਨ, ਜਾਂ ਜੇ ਤੁਸੀਂ ਕਿਸੇ ਨੂੰ ਜਾਣਦੇ ਵੀ ਆ, ਜੇ ਤੁਸੀਂ ਇਸ ਚੀਜ਼ ਦੇ ਵਿੱਚ ਇਨਵੋਲਵਡ ਹੋਣਾ ਚਾਹੁੰਦੇ, ਜ਼ਰੂਰ ਸਾਡੇ ਨਾਲ ਤੁਸੀਂ ਕੰਟੈਕਟ ਹੋਵੋ, ਜੁੜੋ। ਜਿਹੜੇ ਤੁਹਾਡੇ ਇਲਾਕੇ 'ਚ ਕੋਈ ਬੰਦਾ ਜਿਹੜਾ ਸੇਵਾ ਕਰਦਾ ਸਾਡੀ ਟੀਮ ਦਾ, ਉਹਦੇ ਨਾਲ ਤੁਸੀਂ ਉਹਨਾਂ ਨੂੰ ਫੋਨ ਲਾਓ। ਤੁਸੀਂ we're not hard to find, ਅਸੀਂ ਹੁਣ ਫੋਨ ਨੰਬਰ ਵੀ ਦੇਈ ਜਾਂਦੇ ਆ, ਸਾਡੇ ਵੈਬਸਾਈਟ ਵੀ ਹੈਗੇ ਆ, ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ, ਜੋ ਮਰਜੀ, ਜਿੱਥੇ ਈਮੇਲ ਵੀ ਹੈਗੇ ਸਾਡੇ। we're not that hard to find, ਤੁਸੀਂ ਆ ਕੇ ਸਾਨੂੰ ਲੱਭੋ ਤੇ ਸਾਡੇ ਨਾਲ ਗੱਲਬਾਤ ਕਰੋ, ਸਾਡੇ ਨਾਲ ਜੁੜੋ। ਸਾਨੂੰ ਤੁਹਾਡੀ ਵੀ ਬਹੁਤ ਲੋੜ ਆ। ਨਹੀਂ, ਉਸ ਤੋਂ ਬਗੈਰ ਤਾਂ ਚੱਲਦਾ ਨਹੀਂ। ਬਿਲਕੁਲ, ਜੇ ਕਮਿਊਨਿਟੀ ਦੇ ਲਈ ਕੁਝ ਕਰਨਾ ਤਾਂ ਕਮਿਊਨਿਟੀ ਦੇ ਨਾਲ ਹੀ ਮਿਲ ਕੇ ਚੱਲਣਾ। 100%, yeah. We can't do this work alone. ਹਾਂਜੀ, we need help. Yeah. ਸੋ ਇਹ ਚੀਜ਼ਾਂ ਦੇਖੋ ਬੜੀ ਜ਼ਰੂਰੀ ਆ। ਯੂਥ ਦੇ ਉੱਤੇ ਫੋਕਸ ਕਰਨ ਦਾ ਮਤਲਬ ਇਹ ਹੁੰਦਾ ਵੀ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ, ਉਹਨਾਂ ਨੂੰ ਸਹੀ ਦਿਸ਼ਾ ਦਿਖਾਉਣੀ। ਤੁਰਨਾ ਨਹੀਂ ਤੁਰਨਾ ਉਹ ਉਹਨਾਂ ਦੀ ਆਪਣੀ ਮਰਜ਼ੀ, ਪਰ ਉਹਨਾਂ ਨੂੰ ਇੱਕ ਐਵੀਨਿਊ ਦੇਣਾ, ਇੱਕ ਉਹਨਾਂ ਨੂੰ ਮੌਕਾ ਦੇਣਾ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰੋ।
ਸੋ ਇਦਾਂ ਦੀਆਂ ਆਰਗੇਨਾਈਜੇਸ਼ਨਸ, ਇਦਾਂ ਦੀਆਂ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ, ਜਿਹੜੀ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਹਿਸਾਬ ਦੇ ਨਾਲ ਬੈਟਰ ਕੰਮ ਕਰ ਰਹੀ ਹੈ ਕਮਿਊਨਿਟੀ ਦੇ ਲਈ, ਉਹਨਾਂ ਦੀ ਹੈਲਪ ਜਿਹੜੀ ਕਰਿਆ ਕਰੋ। ਆਪਾਂ ਰੈਗੂਲਰਲੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਅੱਜ ਦੇ ਨਹੀਂ ਕਦ ਦੇ ਜਿਹੜੇ ਜੁੜੇ ਆ, ਛੋਟੇ ਹੁੰਦਿਆਂ ਤੋਂ ਲੈ ਕੇ ਵੱਡਿਆਂ ਤੱਕ ਇਹਨਾਂ ਦੀ ਅਪਰੋਚ ਆ ਸਿੱਖ ਸਿਧਾਂਤ ਦੇ ਜ਼ਰੀਏ ਲੋਕਾਂ ਨੂੰ ਕਿੱਦਾਂ ਇਸ ਜਿਹੜੀ ਮੇਨ ਸਟਰੀਮ ਦੇ ਵਿੱਚ, ਮੁੱਖ ਧਾਰਾ ਦੇ ਵਿੱਚ ਜਿਹੜਾ ਉਹ ਨਾਲ ਜੋੜ ਕੇ ਜਿਹੜਾ ਉਹ ਰੱਖਣਾ, ਆਪ ਵੀ ਸਿੱਖਣਾ ਤੇ ਬਾਕੀਆਂ ਨੂੰ ਵੀ ਨਾਲ ਜਿਹੜਾ ਉਹ ਸਿਖਾਉਣਾ ਆ। ਤੇ ਆਈ ਨੋ ਸਮਾਂ ਜਿਹੜਾ ਉਹ ਸਮਾਪਤ ਹੋ ਰਿਹਾ ਹੈ। ਸਿਮਰਨ, ਜਾਂਦੇ ਜਾਂਦੇ ਭੁਚੰਗੀ ਕੈਂਪ ਦਾ ਥੋੜਾ ਜਿਹਾ ਅਪਡੇਟ ਕਰ ਦਿਓ। ਉਹਦਾ ਤਰੀਕਾ ਇੱਕ ਵਾਰੀ ਦੁਬਾਰਾ ਦੱਸ ਦਿਓ। ਅਜੇ ਵੀ ਜੇ ਕੋਈ ਸੀਟਸ ਓਪਨ ਹੈਗੀਆਂ, ਜੇ ਕੋਈ ਰਜਿਸਟਰ ਕਰਨਾ ਚਾਹੁੰਦਾ ਹੈ ਤਾਂ ਉਹਦੇ ਬਾਰੇ ਦੱਸ ਦਿਓ। ਭੁਚੰਗੀ ਕੈਂਪ ਇਹ ਆਪਣਾ ਹੁਣ ਅਸੀਂ ਹਰੇਕ ਸਾਲ ਲਾਉਂਦੇ ਆ। ਇਸ ਸਾਲ ਇਹ ਹੈਗਾ ਜੂਨ 9 to 16 ਲੈ ਕੇ। ਜੇ ਤੁਸੀਂ ਉਹਦੇ ਬਾਰੇ ਜਾਣਕਾਰੀ, ਇਫ ਯੂ ਵਾਂਟ ਲਰਨ ਅਬਾਊਟ ਇਟ, ਜਿਹੜਾ ਪਿਛਲੇ ਹਫਤੇ ਦਾ ਜਿਹੜਾ ਸਾਡਾ ਸੀਗਾ ਨਾ ਰਿਕਾਰਡਿੰਗ, ਉਹ ਤੁਸੀਂ ਫਾਈਂਡ ਕਰਕੇ ਤੁਸੀਂ ਉਹਨੂੰ, ਪਿਛਲੇ ਹਫਤੇ ਨਹੀਂ, ਲਾਸਟ ਹਾਂਜੀ ਅੱਛਾ ਹਾਂਜੀ, ਉਹ 2 ਵੀਕ ਪਹਿਲਾਂ ਦੀ ਜਿਹੜੀ ਉਹ ਸੀਗੀ, ਹਾਂਜੀ, ਉਹਦੇ ਤੇ ਪੂਰਾ ਅਸੀਂ ਭੁਚੰਗੀ ਕੈਂਪ ਦੇ ਬਾਰੇ ਜਿੱਦਾਂ ਬੋਲਿਆ ਸੀਗਾ, ਉਹਦੇ ਤੇ ਤੁਸੀਂ ਜਾ ਕੇ ਤੁਸੀਂ ਪੁੱਛ ਸਕਦੇ ਹੋ। ਪਰ ਬੱਚਿਆਂ ਦਾ ਕੈਂਪ ਆ, ਮੁੰਡਿਆਂ ਲਈ all the way from June 9 to 16। ਤੁਸੀਂ ਆਨਲਾਈਨ ਜਾ ਕੇ www.jakara.org/puchangi BHUJANGI ਜਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਆਪਣੇ ਬੱਚਿਆਂ ਨੂੰ ਜ਼ਰੂਰ ਇਸ ਕੈਂਪ ਦੇ ਵਿੱਚ ਪਾਓ। ਲਾਸਟ ਟਾਈਮ ਜਦੋਂ ਅਸੀਂ ਪੰਜਾਬੀ ਰੇਡੀਓ ਸੇ ਨਾਲ ਆਪਾਂ ਜਦੋਂ ਕੀਤਾ ਸੀਗਾ ਪ੍ਰੋਗਰਾਮ, ਉਦੋਂ ਫਿਰ ਜਿਹੜਾ ਰਿਸਪੌਂਸ ਬਹੁਤ ਵਧੀਆ ਆਇਆ ਸੀਗਾ। ਕਾਫੀ ਹਾਲ ਤੱਕ ਸੀਟਸ ਅਵੇਲੇਬਲ ਨੇ, ਆਲਮੋਸਟ ਆਈ ਥਿੰਕ 15 ਸੀਟ ਹੈਗੇ ਸਾਡੇ ਕੋਲ ਹਾਲ ਤੱਕ। ਠੀਕ ਹੈ, ਤੇ 7 ਦਿਨਾਂ ਦਾ ਕੈਂਪ ਹੈ। ਤੁਸੀਂ ਕੰਟੈਕਟ, ਹਾਈ ਸਕੂਲ ਏਜ ਨੇ ਬੱਚਿਆਂ ਲਈ, ਮਿਡਲ ਸਕੂਲ ਐਂਡ ਹਾਈ ਸਕੂਲ, ਸੋ ਲਾਈਕ 12, 13 all the way to 18 years old। ਠੀਕ ਹੈ, ਸੋ ਇਹ ਮੁੰਡਿਆਂ ਦੇ ਲਈ ਆ। ਲੜਕੀਆਂ ਦਾ ਵੀ ਇੱਕ ਭੁਚੰਗਣ ਕੈਂਪ ਵੀ ਹੁੰਦਾ ਹੈ। ਜੇ ਉਹਦੇ ਵਿੱਚ ਵੀ ਤੁਸੀਂ ਸੋਚਦੇ ਆ ਵੀ ਤੁਹਾਡੀ ਲੜਕੀ ਜਾਂ ਤੁਹਾਡੀ ਕੁੜੀ ਆ ਉਹਦੇ ਵਿੱਚ ਜਾਣਾ ਚਾਹੁੰਦੀ ਆ, ਤਾਂ ਤੁਸੀਂ ਜ਼ਰੂਰ ਕੰਟੈਕਟ ਕਰੋ। ਤੁਸੀਂ ਸਿਮਰਨ ਨਾਲ ਕਾਲ ਕਰ ਲਿਓ 5597553277 559 755 3277। ਇਹ ਦੋਨੋਂ ਵੱਖੋ ਵੱਖਰੇ ਕੈਂਪ ਆ, ਵੱਖੋ ਵੱਖਰੇ ਮੰਥਸ ਦੇ ਵਿੱਚ ਜਿਹੜੇ ਉਹ ਹੋਣੇ ਆ। ਸੋ ਜੂਨ ਵਾਲਾ ਕੈਂਪ ਜਲਦ ਜਿਹੜਾ ਉਹ ਆ ਰਿਹਾ ਆ। ਸੋ ਕਿਹੜੀ ਤੁਸੀਂ ਦੱਸਿਆ ਸੀ ਕਿਹੜੇ ਨੈਸ਼ਨਲ ਪਾਰਕ ਦੇ ਵਿੱਚ? ਇੱਥੇ ਆਪਣੇ ਕਿੰਗਸ ਕੈਨੀਅਨ ਨੈਸ਼ਨਲ, ਹਾਂਜੀ ਹਾਂਜੀ, ਤੇ ਫ੍ਰੈਸਨੋ ਦੇ ਲਾਗੇ ਪੈਂਦਾ ਹੈ ਜੀ। ਸੋ ਧੰਨਵਾਦ ਸਿਮਰਨ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਗੱਲਬਾਤ ਕੀਤੀ। ਤੁਸੀਂ ਆ ਕੇ ਸਿੱਖ ਸੀਡ ਇਵੈਂਟ, ਸਕਾਲਰਸ, ਬਾਸਕਟਬਾਲ ਟੂਰਨਾਮੈਂਟ ਤੇ ਭੁਚੰਗੀ ਕੈਂਪ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।